ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 17 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਡਕੈਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੈਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸੰਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਦੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਰਜ਼, ਬਲੇਨ, ਬਲਜਿੰਦਰ ਨਿੱਜਰ, ਵੁਡਲੈਂਡ। ਹਰਜੀਤ ਸਿੰਘ ਲੈਥਰੋਕ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲਗਰੋਵ। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ। ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ। ਪਰਮਜੀਤ ਸਿੰਘ ਦਾਖਾ ਬਰਕਲੇ। ਕਰਮਜੀਤ ਸਿੰਘ ਤੇ ਊੜਾ ਡੈਟਲੀਫ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਇਕਨੋਮਿਕ, ਜੇ ਤੁਹਾਨੂੰ ਹਾਰਡਸ਼ਿਪ ਆ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 888-888-9914, 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰੈਵਰਨ ਜੈਸੀ ਜੈਕਸਨ, ਜੋ ਮਾਰਟਨ ਲੂਥਰ ਕਿੰਗ ਦੇ ਟਾਈਮ ਦੇ ਉੱਤੇ ਦਾ ਸਿਵਲ ਰਾਈਟਸ ਆਈਕਨ ਸੀ, ਉਹਨਾਂ ਦੀ ਜਿਹੜੀ ਆ ਅੱਜ ਮੌਤ ਹੋ ਗਈ ਹੈਗੀ ਆ। 84 ਸਾਲਾਂ ਦੇ ਰੈਵਰਨ ਜੈਸੀ ਜੈਕਸਨ ਬੜੇ ਲੰਮੇ ਸਮੇਂ ਤੋਂ ਸਿਵਲ ਰਾਈਟ ਐਕਟਿਵਿਸਟ ਸੀ, ਬੈਪਟਿਸਟ ਮਿਨਿਸਟਰ ਸੀਗੇ ਤੇ 2 ਟਾਈਮ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ US ਦੇ ਰਹੇ ਹੈਗੇ ਆ ਤੇ 2 ਵਾਰੀ ਉਹ ਸਕਸੈਸਫੁਲ ਨਹੀਂ ਹੋਏ, ਪਰ ਕੈਂਡੀਡੇਟ ਜ਼ਰੂਰ ਰਹੇ। ਇਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਇਹ ਕਿਹਾ ਵੀ ਸਾਡਾ ਜਿਹੜਾ ਫਾਦਰ ਸੀ, ਉਹ ਇੱਕ ਸਰਵੈਂਟ ਲੀਡਰ ਸੀਗਾ, ਇਕੱਲੇ ਪਰਿਵਾਰ ਲਈ ਨਹੀਂ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਅਪਰੈਸਡ ਹੈਗੇ, ਜਿਨ੍ਹਾਂ ਨੂੰ ਦੱਬਿਆ ਜਾਂਦਾ, ਵੋਇਸਲੈਸ ਹੈਗੇ ਆ, ਤੇ ਉਹਨੇ ਓਵਰਲੁਕਡ ਅਰਾਊਂਡ ਦ ਵਰਲਡ। ਸੋ ਕਹਿੰਦੇ ਵੀ ਅਸੀਂ ਸਾਰੇ ਦੁਨੀਆ ਦੇ ਨਾਲ ਇਹ ਸ਼ੇਅਰ ਕਰ ਰਹੇ ਹਾਂ, ਸਾਡੀ ਪੂਰੀ ਜਿਹੜੀ ਐਕਸਟੈਂਡਡ ਫੈਮਿਲੀ ਆ, ਤੇ ਸਾਡਾ ਫਾਦਰ ਹੁਣ ਸਾਡੇ ਵਿੱਚ ਨਹੀਂ ਰਿਹਾ ਹੈਗਾ। ਸਿਵਲ ਰਾਈਟ ਐਕਟਿਵਿਸਟ ਰੈਵਰਨ ਐਲ ਸ਼ਾਰਪਟਨ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ ਸਾਡੇ ਮੁਲਕ ਨੇ ਇੱਕ ਵਨ ਆਫ ਦਾ ਗ੍ਰੇਟੈਸਟ ਮੋਰਲ ਵੋਇਸਿਸ ਜੋ ਆ ਉਹ ਲੋਸਟ ਕਰ ਲਈ ਹੈਗੀ ਆ। ਤੇ ਕਹਿੰਦੇ ਵੀ ਉਹਨਾਂ ਨੇ ਇੱਕ ਹਿਸਟਰੀ ਕ੍ਰੀਏਟ ਕੀਤੀ ਸੀਗੀ। ਘੱਟੋ ਘੱਟ ਉੱਥੇ ਖੜੇ ਜਿੱਥੇ ਡਿਗਨਿਟੀ ਅੰਡਰ ਅਟੈਕ ਸੀ, ਖਾਸ ਕਰਕੇ ਅਪਾਰਥਾਈਡ ਅਬਰੋਡ ਟੂ ਇਨਜਸਟਿਸ ਐਟ ਹੋਮ। ਤੇ ਉਹਨਾਂ ਦੇ ਕਹਿੰਦੇ ਵੀ ਜਿਹੜੀਆਂ ਆਵਾਜ਼ਾਂ ਸੀਗੀਆਂ, ਉਹ ਬੋਰਡ ਰੂਮਸ ਤੇ ਜੇਲ੍ਹ ਸੈੱਲ ਦੇ ਵਿੱਚੋਂ ਬੋਲੀਆਂ। ਸੋ ਹਜੇ ਕਾਜ਼ ਆਫ ਡੈਥ ਜਿਹੜਾ ਨਹੀਂ ਦੱਸਿਆ ਗਿਆ ਹੈਗਾ ਵੀ ਕਿਸ ਤਰ੍ਹਾਂ ਹੋਇਆ, ਪਰ 84 ਸਾਲਾਂ ਦੇ ਸੀ, ਨੈਚੁਰਲੀ ਉਮਰ ਤਾਂ ਕਾਫੀ ਹੋਈ ਹੋ ਸੀ। ਨਵੰਬਰ ਮਹੀਨੇ ਦੇ ਵਿੱਚ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਸੀ ਉਹਨਾਂ ਨੂੰ PSP ਦੇ ਨਾਲ, ਤੇ ਅੱਜ ਜਿਹੜੀ ਆ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈਗੀ। ਜੀ, ਹਰਜੋਤ ਸਿੰਘ ਜੀ, US ਤੇ ਈਰਾਨ ਦੇ ਦਰਮਿਆਨ ਜਨੇਵਾ ਦੇ ਵਿੱਚ ਗੱਲਬਾਤ ਅੱਜ ਦੁਬਾਰਾ ਜਿਹੜੀ ਉਹ ਹੋਈ ਆ। ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਅਰਗਾਚੀ, ਉਹ ਉੱਥੇ ਪਹੁੰਚੇ ਹੋਏ ਸੀਗੇ। ਸੋ ਇਹਨਾਂ ਨੇ ਕਿਹਾ ਵੀ ਜਿਹੜੀ ਗੱਲਬਾਤ ਆ ਬੜੀ ਤੇਜ਼ੀ ਦੇ ਨਾਲ ਉੱਦਾਂ ਪੂਰੀ ਹੋ ਗਈ ਆ। ਤੇ ਅਲੀ ਵੈਜ਼ ਕਰਕੇ ਇੱਕ ਹੈਗੇ ਨੇ ਈਰਾਨ ਪ੍ਰੋਜੈਕਟ ਦੇ ਡਾਇਰੈਕਟਰ ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਗੱਲਬਾਤ ਆ ਟੋਟਲ ਹੀ ਖਤਮ ਹੋ ਜਾਣੀ ਸੀਗੀ, ਪਰ ਗੈਪਸ ਜਦੋਂ ਬਹੁਤ ਜ਼ਿਆਦਾ ਵੱਡੇ ਹੁੰਦੇ ਆ ਵੀ ਉਹਨਾਂ ਦੇ ਉੱਤੇ ਪੁੱਲ ਬਣਾਉਣਾ ਜਿਹੜਾ ਔਖਾ ਹੋ ਸਕਦਾ, ਜਾਂ ਨੈਗੋਸ਼ੀਏਟਰਸ ਦੇ ਕੋਲ ਪੇਸ਼ੈਂਸ ਜਿਹੜੀ ਉਹ ਨਾ ਹੋਵੇ। ਕਹਿੰਦੇ ਵੀ ਇਸ ਦਾ ਵੈਸੇ ਮੰਨਣਾ, ਇਹ ਕਹਿੰਦੇ ਵੀ ਤੇਜ਼ੀ ਦੇ ਨਾਲ ਮੁੱਕ ਜਾਣਾ, ਇਹ ਨੈਗੋਸੀਏਸ਼ਨਸ ਦੇ ਲਈ ਆਪਟਿਮਿਜ਼ਮ ਦੇ ਤੌਰ ਦੇ ਉੱਤੇ ਦੇਖਿਆ ਜਾਣਾ, ਇਸ ਨੂੰ ਥੋੜ੍ਹਾ ਚਿੱਥ ਕੇ ਜਿਹੜਾ ਉਹ ਕਹਿੰਦੇ ਵੀ
ਦੇਖਣਾ ਪਊਗਾ। ਉਧਰ B2 ਬੰਬਰਸ ਦੇ ਨਾਲ ਜਦ ਹਮਲਾ ਕੀਤਾ ਸੀਗਾ ਈਰਾਨ ਦੇ ਉੱਤੇ ਹਰਜੋਤ ਸਿੰਘ ਜੀ, ਤਾਂ ਉਦੋਂ ਕਾਫੀ ਰੌਲਾ ਰੱਪਾ ਪਿਆ ਸੀ। 12 ਦਿਨ ਦੀ ਲੜਾਈ ਜਿੱਦਾਂ ਟਰੰਪ ਹੋਣਾ ਨੇ ਇਹਦਾ ਨਾਮ ਦਿੱਤਾ ਸੀ, 12 ਡੇ ਵਾਰ, ਵੀ ਉਹ ਉਦੋਂ ਖਤਮ ਹੋਈ ਸੀ ਜਦੋਂ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਇੱਕ ਦੂਜੇ ਦੇ ਉੱਤੇ ਹਮਲੇ ਜਿਹੜੇ ਉਹ ਕੀਤੇ ਜਾ ਰਹੇ ਸੀਗੇ। ਜਿਹੜੇ ਖਮੇਨੀ ਹੁਣੀ ਆ, ਉਹਨਾਂ ਨੇ ਈਰਾਨ 'ਚੋਂ ਬੈਠਿਆਂ ਆਪਣੇ ਭਾਸ਼ਣ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ US ਆ ਉਹ ਇੰਪੋਜੀਸ਼ਨ ਨਾ ਕਰੇ, ਵੀ ਆਪਣੀ ਜਿਹੜੀ ਮਨਮਰਜ਼ੀ ਜਿਹੜੀ ਸਾਡੇ ਉੱਤੇ ਜਿਹੜੀ ਨਾ ਥੋਪੀ ਜਿਹੜੀ ਉਹ ਜਾਵੇ। ਸੋ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਉਹ ਕਿਹਾ, ਕਹਿੰਦੇ ਵੀ ਟਰਮਸ ਜਿਹੜੀਆਂ ਹੈਗੀਆਂ ਆ ਉਹਦੇ ਹਿਸਾਬ ਦੇ ਨਾਲ ਹੀ ਗੱਲਬਾਤ ਜਿਹੜੀ ਉਹ ਹੋਣੀ ਜਿਹੜੀ ਉਹ ਚਾਹੀਦੀ ਆ। ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਬਿਆਨ ਦਿੱਤਾ ਵੀ ਪਾਥ ਫਾਰ ਡੀਲ ਹੈਜ਼ ਸਟਾਰਟਡ। ਸੋ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਆ, ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਸੋ ਇਹ ਇੱਕ ਪੋਜ਼ਿਟਿਵ ਦੇ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਦੇਖਿਆ ਜਾ ਸਕਦਾ ਵੀ ਪਾਥ ਫਾਰ ਅ ਡੀਲ ਹੈਜ਼ ਸਟਾਰਟਡ, ਵੀ ਉਸ ਰਾਹ ਦੇ ਉੱਤੇ ਰਾਹ ਜਿਹੜਾ ਉਹ ਬਣ ਰਿਹਾ ਆ, ਜਿਸ ਦੇ ਵਿੱਚ ਡੀਲ ਦੋਨਾਂ ਮੁਲਕਾਂ ਦੇ ਦਰਮਿਆਨ ਬਣ ਸਕਦੀ ਹੈਗੀ ਆ। ਸੋ ਦੋਨੋਂ ਜਿਹੜੀਆਂ ਪਾਰਟੀਆਂ ਆ, US ਤੇ ਈਰਾਨ, ਕਹਿੰਦੇ ਵੀ ਅਜੇ ਵੀ ਬਹੁਤ ਸਾਰੇ ਟੌਪਿਕਸ ਦੇ ਉੱਤੇ ਗੱਲਬਾਤ ਕਰ ਰਹੀ ਆ, ਉਹਨੂੰ ਵਰਕਆਊਟ ਜਿਹੜੀ ਉਹ ਕਰ ਰਹੀ ਆ। ਸੋ ਇਹ ਦੂਜੀ ਦੌਰ ਸੀਗਾ ਇਹਨਾਂ ਦੀ ਗੱਲਬਾਤ ਦਾ ਈਰਾਨ ਤੇ US ਦੇ ਦਰਮਿਆਨ, ਜਿਹੜੀਆਂ ਜਨੇਵਾ ਦੇ ਵਿੱਚ ਅੱਜ ਜਿਹੜੀ ਸਮਾਪਤ ਹੋਈ ਹੈਗੀ ਆ। ਸੋ ਕਹਿੰਦੇ ਵੀ ਮੈਂ ਜੇ ਕਹਾਂ ਪਿਛਲੇ ਦੌਰ ਦੀ ਗੱਲਬਾਤ ਦੇ ਨਾਲ ਜੇ ਕੰਪੇਅਰ ਕਰਕੇ ਜਿਹੜਾ ਉਹ ਕਹੀਏ, ਤਾਂ ਕਹਿੰਦੇ ਵੀ ਸਾਡੀਆਂ ਬਹੁਤ ਸੀਰੀਅਸ ਡਿਸਕਸ਼ਨ ਜਿਹੜੀਆਂ ਹੋਈਆਂ ਤੇ ਬੜਾ ਕੰਸਟਰਕਟਿਵ ਐਟਮੋਸਫੇਅਰ ਸੀਗਾ, ਜਿਹਦੇ ਵਿੱਚ ਇੱਕ ਦੂਜੇ ਦੇ ਨਾਲ ਅਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕੀਤੇ ਆ। ਤੇ ਕਹਿੰਦੇ ਵੀ ਆਈਡੀਆਜ਼ ਡਿਸਕਸ ਹੋਏ ਨੇ, ਕਈਆਂ ਦੇ ਉੱਤੇ ਐਗਰੀਮੈਂਟਸ ਬਣੇ ਆ, ਕੁਝ ਜਿਹੜੇ ਪ੍ਰਿੰਸੀਪਲਸ ਦੇ ਉੱਤੇ ਸਹਿਮਤੀ ਜਿਹੜੀ ਉਹ ਬਣੀ ਆ, ਤੇ ਕਹਿੰਦੇ ਵੀ ਇਵੈਂਚੁਅਲੀ ਇੱਕ ਡਰਾਫਟ ਡਾਕੂਮੈਂਟ ਜਿਹੜਾ ਆ ਇਸ ਦੇ ਵਿੱਚ ਤਿਆਰ ਕੀਤਾ ਜਾਵੇਗਾ। ਸੋ ਬੈਲਿਸਟਿਕ ਮਿਜ਼ਾਈਲਸ ਨੂੰ ਖਤਮ ਕਰਨ ਦਾ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਰੌਲਾ ਰੱਪਾ ਆ ਵੀ ਨਿਊਕਲੀਅਰ ਵੈਪਨਸ ਜਿਹੜੇ ਇਹਨਾਂ ਦੇ ਕੋਲ ਨਾ ਆਉਣ। ਜਿਹੜਾ ਨੇਤਨਯਾਹੂ ਆ ਥੋੜ੍ਹੇ ਦਿਨ ਪਹਿਲਾਂ ਹੀ ਅਮਰੀਕਾ ਦੇ ਵਿੱਚ ਆ ਕੇ ਗਿਆ ਆ, ਜਿਸ ਵਿੱਚ ਉਹ ਦੋਨੋਂ ਜਾਣੇ ਜਿਹੜੇ ਚਾਹੁੰਦੇ ਤਾਂ ਸੇਮ ਹੀ ਆ, ਟਰੰਪ ਤੇ ਨੇਤਨਯਾਹੂ ਹੋਣੀ ਚਾਹੁੰਦੇ ਤੇ ਇਹੀ ਆ ਵੀ ਈਰਾਨ ਦੇ ਕੋਲ ਇਦਾਂ ਦਾ ਕੋਈ ਹਥਿਆਰ ਜਿਹੜਾ ਉਹ ਨਾ ਆਵੇ, ਪਰ ਉਹ ਉਸ ਦੇ ਵਿੱਚ ਕਿੱਦਾਂ ਪਹੁੰਚਿਆ ਜਾਣਾ ਆ, ਉਹਦੇ ਲਈ ਦੋਨਾਂ ਦੇ ਵੱਖੋ ਵੱਖਰਾ ਜਿਹੜਾ ਕਹਿ ਸਕਦੇ ਆ ਵੀ ਸਟਾਈਲ ਵੱਖਰਾ ਵੱਖਰਾ ਹੋ ਸਕਦਾ ਆ। ਅਰਗਾਚੀ ਜਿਹੜੇ ਆ ਉਹਨਾਂ ਨੇ ਬਾਰ-ਬਾਰ ਫਿਰ ਜਿਹੜੀ ਇਸ ਚੀਜ਼ ਨੂੰ ਜਿਹੜਾ ਉਹ ਦੁਹਰਾਇਆ ਵੀ ਅਸੀਂ ਨਿਊਕਲੀਅਰ ਵੈਪਨ ਨਹੀਂ ਜਿਹੜਾ ਉਹ ਬਣਾਉਣਾ ਚਾਹ ਰਹੇ, ਜਾਂ ਅਸੀਂ ਨਿਊਕਲੀਅਰ ਵੈਪਨ ਨਹੀਂ ਅਕਵਾਇਰ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਵਟਸੋਐਵਰ ਜਿਹੜੀ ਈਰਾਨ ਦੀ ਨੈਸ਼ਨਲ ਸਿਕਿਉਰਿਟੀ ਡਾਕਟਰਿਨ ਦੇ ਵਿੱਚ ਨਿਊਕਲੀਅਰ ਵੈਪਨ ਦੀ ਕਹਿੰਦੇ ਕੋਈ ਜਗ੍ਹਾ ਹੀ ਨਹੀਂ ਹੈਗੀ। ਜਿਹੜੇ ਅਬਾਸ ਅਰਗਾਚੀ ਆ, ਉਹਨਾਂ ਨੇ ਕਿਹਾ ਵੀ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਜਿਹੜੀ ਆ ਉਹਦੇ ਵਿੱਚ ਕਹਿੰਦੇ ਵੀ ਇਨਏਲੀਏਨੇਬਲ ਰਾਈਟ ਜਿਹੜਾ ਹੈਗਾ ਆ ਸਾਰੀਆਂ ਸਟੇਟਸ ਦਾ ਡਿਵੈਲਪ, ਰਿਸਰਚ ਤੇ ਪ੍ਰੋਡਿਊਸ ਕਰਨਾ ਨਿਊਕਲੀਅਰ ਵੈਪਨ ਦਾ, ਜਾਂ ਇਨਰਿਚਮੈਂਟ ਕਰਨਾ ਪੀਸਫੁਲ ਪਰਪਸਿਸ ਦੇ ਲਈ, ਉਸ ਨੂੰ ਐਕਸਪਲਿਸਿਟਲੀ ਰੈਕੋਗਨਾਈਜ਼ ਜਿਹੜਾ ਉਹ ਇਸ ਦੇ ਵਿੱਚ ਹੈਗਾ ਆ। ਸੋ ਕਹਿੰਦੇ ਵੀ ਨਿਊਕਲੀਅਰ ਵੈਪਨ ਵੀ ਨਹੀਂ ਰੱਖਣਾ, ਤੇ ਸਾਡੀ ਗੱਲਬਾਤ ਵੀ ਠੀਕ ਜਿਹੜੀ ਉਹ ਹੋ ਰਹੀ ਆ। ਤੇ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ 2018 ਦੇ ਵਿੱਚ ਕਿਹਾ ਸੀਗਾ ਵੀ US ਨੇ ਆਪਣੇ ਪੱਧਰ ਦੇ ਉੱਤੇ ਹੀ ਵਿਡਰੋਲ ਤੁਸੀਂ ਕਰ ਰਿਹਾ ਈਰਾਨ ਦੀ ਨਿਊਕਲੀਅਰ ਡੀਲ ਦੇ ਵਿੱਚੋਂ, ਜਦ ਦੋਨਾਂ ਮੁਲਕਾਂ ਦੇ ਦਰਮਿਆਨ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਜਿਹੜਾ ਆ ਉਹ ਬਣਾਇਆ ਗਿਆ ਸੀਗਾ। ਜਦੋਂ ਟਰੰਪ ਹੋਣਾ ਦਾ ਹਰਜੋਤ ਸਿੰਘ ਜੀ ਪਹਿਲਾ ਕਾਰਜਕਾਲ ਆਇਆ ਸੀ, ਉਦੋਂ ਜੋ ਓਬਾਮਾ ਹੋਣਾ ਦੇ ਨਾਲ ਮਿਲ ਕੇ ਇਹਨਾਂ ਨੇ ਡੀਲ ਬਣਾਈ ਸੀਗੀ ਇਸ ਨੂੰ ਜਿਹੜਾ ਉਹ ਲੈ ਕੇ, ਤਾਂ ਉਹਦੇ ਵਿੱਚ ਜਿਹੜਾ ਆਪਾਂ ਦੇਖਿਆ ਸੀਗਾ ਵੀ ਕਿਵੇਂ ਉਹਨਾਂ ਨੇ ਵਾਪਸ ਜਿਹੜਾ ਉਹ ਲੈ ਲਿਆ ਸੀਗਾ। ਸੋ ਕਹਿੰਦੇ ਵੀ ਤੀਜੇ ਦੌਰ ਦੀ ਗੱਲਬਾਤ ਹੋਊਗੀ ਜਾਂ ਨਹੀਂ, ਕਹਿੰਦੇ ਉਸ ਦੇ ਲਈ ਡੇਟ ਜਿਹੜੀ ਉਹ ਕੋਈ ਸੈੱਟ ਨਹੀਂ ਹੋਈ, ਤੇ ਦੋਨੋਂ ਹੀ ਮੁਲਕ ਆਪੋ ਆਪਣਾ ਇੱਕ ਡਰਾਫਟ ਟੈਕਸਟ ਜਿਹੜੇ ਪੋਟੈਂਸ਼ੀਅਲ ਡੀਲ ਦੇ ਲਈ ਅਗਲੀ ਵਾਰ ਹੋਣ ਤੋਂ ਪਹਿਲਾਂ ਜਿਹੜੀ ਉਹ ਤਿਆਰ ਕੀਤੀ ਜਾਊਗੀ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤਰੀਕ ਤੇ ਸਮਾਂ ਜਿਹੜਾ ਉਹ ਨਿਰਧਾਰਿਤ ਕੀਤਾ ਜਾਵੇਗਾ ਤੀਜੇ ਰਾਊਂਡ ਦੇ ਲਈ। ਤੇ ਅਰਗਾਚੀ ਹੁਣ ਨਾਲ ਉਹਦਾ ਇਹ ਕਿਹਾ ਵੀ US ਇਹ ਜਿਹੜੀ ਧਮਕੀ ਬਾਰ-ਬਾਰ ਦਿੰਦਾ ਹੈ ਵੀ ਯੂਜ਼ ਆਫ ਫੋਰਸ ਦੀ ਈਰਾਨ ਦੇ ਉਲਟ, ਉਸ ਨੂੰ ਜਿਹੜੀ ਧਮਕੀ ਦੇਣੀ ਉਹ ਬੰਦ ਕਰਨੀ ਚਾਹੀਦੀ ਆ। ਸੋ ਓਵਰਆਲ ਹਰਜੋਤ ਸਿੰਘ ਜੀ 2 ਦੌਰ ਦੀਆਂ ਗੱਲਬਾਤ ਈਰਾਨ ਦੇ ਨਾਲ ਹੋ ਚੁੱਕੀਆਂ ਆ। ਅਰਗਾਚੀ ਹੁਣਾਂ ਨੇ ਜਿਹੜਾ ਕਿਹਾ ਪਾਥ ਫਾਰ ਡੀਲ ਹੈਜ਼ ਸਟਾਰਟਡ। ਸੋ ਇਸ ਦੇ ਵਿੱਚ ਹੁਣ ਕਾਫੀ ਕੁਝ ਰੀਡ ਜਿਹੜਾ ਉਹ ਕੀਤਾ ਜਾ ਰਿਹਾ ਆ ਵੀ ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਕੋਈ ਇਵੈਂਚੁਅਲੀ ਡੀਲ ਬਣਦੀ ਆ ਜਾਂ ਨਹੀਂ। ਤੇ ਇਹ ਜਿਹੜੀ ਇਹਨਾਂ ਨੇ ਗੱਲ ਆਖੀ ਆ ਵੀ ਅਰਗਾਚੀ ਹੁਣਾਂ ਨੇ ਵੀ ਤੀਜੇ ਰਾਊਂਡ ਦੀ ਗੱਲਬਾਤ ਹੋਊਗੀ, ਉਹਦਾ ਸਮਾਂ ਨਿਰਧਾਰਿਤ ਕਰਾਂਗੇ, ਪਰ ਇਹ ਆ ਵੀ ਪਹਿਲੋਂ ਟੈਕਸਟ ਜਿਹੜਾ ਆ ਡੀਲ ਦਾ ਉਹ ਤਿਆਰ ਜਿਹੜਾ ਉਹ ਕੀਤਾ ਜਾਵੇ। US ਦੇ ਵੱਲੋਂ ਦੁਆਰਾ ਅਜੇ ਤੱਕ ਕੋਈ ਇਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਆਈ। ਸਾਰੀ ਇੱਕ ਤਰਫਾ ਜਿਹੜੀ ਗੱਲਬਾਤ
ਸੁਣਨ ਨੂੰ ਜੋ ਮੀਡੀਆ ਦੇ ਵਿੱਚ ਮਿਲ ਰਹੀ ਆ ਉਹ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਅਰਗਾਚੀ ਹੁਣਾਂ ਦੇ ਬਿਆਨ ਹੀ ਦੇਖੇ ਗਏ ਹੈਗੇ ਆ। ਵਾਲ ਸਟਰੀਟ ਜਰਨਲ ਦੇ ਮੁਤਾਬਕ ਤਹਿਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਜੋ ਨਿਊਕਲੀਅਰ ਇਨਰਿਚਮੈਂਟ ਕਰ ਰਹੇ ਆ ਉਹਨੂੰ ਬੰਦ ਕਰ ਦਾਂਗੇ ਤੇ ਬਿਜ਼ਨਸ ਡੀਲ ਜਿਹੜੀ ਆ ਉਹ ਕਰਾਂਗੇ, ਪਰ ਨਾਲ ਦੀ ਨਾਲ ਉਹ ਆਪਣੀ ਜਿਹੜੀ ਮਿਲਟਰੀ ਪਾਵਰ ਆ ਉਸ ਦਾ ਵੀ ਜਿਹੜਾ ਸ਼ੋਅ ਕਰਨਾ ਚਾਹੁੰਦੇ ਹੈਗੇ, ਮਿਲਟਰੀ ਐਕਸਰਸਾਈਜ਼ ਖਾਸ ਕਰਕੇ ਜਿਹੜੀ ਸਟ੍ਰੈਟਜਿਕ ਸਟੇਟ ਆਫ ਹਾਰਮੋਜ਼ ਹੈਗੀ ਆ। ਇਸ ਤੋਂ ਬਿਨਾਂ ਜੇ ਈਰਾਨ ਦੇ ਨਾਲ ਲੱਗਦੀ ਇਜ਼ਰਾਈਲ ਦੀ ਗੱਲ ਕਰਦੇ ਜਾਈਏ, ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਇਜ਼ਰਾਈਲ ਨੂੰ ਇਸ ਐਤਵਾਰ ਨੂੰ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਉੱਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਇਹ ਦੱਸਿਆ। ਉਹਨਾਂ ਨੇ ਇੱਕ ਕਾਨਫਰੰਸ ਦੇ ਵਿੱਚ ਇਹ ਕਿਹਾ ਨੇਤਨਯਾਹੂ ਨੇ ਵੀ ਅਗਲੇ ਹਫ਼ਤੇ ਇਸ ਐਤਵਾਰ ਨੂੰ ਮੋਦੀ ਹੁਣੀ ਵਿਜ਼ਿਟ ਕਰਨ ਜਾ ਰਹੇ ਆ ਤੇ ਇਜ਼ਰਾਈਲ ਤੇ ਇੰਡੀਆ ਦੇ ਵਿੱਚ ਬਹੁਤ ਵੱਡਾ ਟਰਮੈਂਡਸ ਅਲਾਇੰਸ ਹੈਗਾ ਆ ਤੇ ਕਹਿੰਦੇ ਵੀ ਅਸੀਂ ਬਹੁਤ ਸਾਰੀਆਂ ਕੋਆਪਰੇਸ਼ਨ ਤੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ ਤੇ ਇੰਡੀਆ ਇੱਕ ਛੋਟੀ ਕੰਟਰੀ ਨਹੀਂ, ਬਹੁਤ ਵੱਡੀ ਕੰਟਰੀ ਆ ਜਿਹਦੇ ਕੋਲ 1.5 ਬਿਲੀਅਨ ਲੋਕ ਹੈਗੇ ਆ ਤੇ ਕਹਿੰਦੇ ਭਈ ਇੰਡੀਆ ਦੇ ਵਿੱਚ ਇਜ਼ਰਾਈਲ ਬਹੁਤ ਜ਼ਿਆਦਾ ਪੋਪੂਲਰ ਆ। ਮੋਦੀ ਇਜ਼ਰਾਈਲ ਦੇ ਵਿੱਚ ਪਹਿਲੀ ਵਾਰੀ 2017 ਚ ਗਏ ਸੀ ਤੇ ਨੇਤਨਯਾਹੂ ਨੇ ਕਿਹਾ ਸੀ ਵੀ ਅਗਲੇ ਸਾਲ ਉਹ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਅਜੇ ਤੱਕ ਉਹਨਾਂ ਦੀ ਪਲਾਨ ਨਹੀਂ ਹੋਈ, ਪਰ ਮੋਦੀ ਹੁਣੀ ਜ਼ਰੂਰ ਇਸ ਐਤਵਾਰ ਇਜ਼ਰਾਈਲ ਜਾ ਰਹੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਐਪਸਟੀਨ ਫਾਈਲ ਦਾ ਜਿਹੜਾ ਰੌਲਾ ਰੱਪਾ ਆ ਉਹ ਅਮਰੀਕਾ ਦੇ ਵਿੱਚ ਪੂਰੇ ਅਜੇ ਵੀ ਉਸੇ ਤਰੀਕੇ ਦੇ ਨਾਲ ਪੈ ਰਿਹਾ ਆ। ਕੱਲ ਪਰਸੋਂ ਦੇ ਵਿੱਚ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਇੱਕ ਜਿਹੜੀ ਪੱਤਰਕਾਰਤਾ ਜਿਹੜੀ ਉਹ ਕਰ ਰਹੇ ਸੀਗੇ, ਪ੍ਰੈਸ ਕਾਨਫਰੰਸ ਕਰ ਰਹੇ ਸੀ, ਜਿਸ ਵਿੱਚ ਇੱਕ ਨੇ ਜਿਹੜਾ ਉਹ ਰੌਲਾ ਜਿਹੜਾ ਉਹ ਪਾਇਆ ਵੀ ਤੂੰ ਇਹ ਆਪਣੀ ਲੈਗੇਸੀ ਛੱਡ ਕੇ ਜਿਹੜਾ ਜਾਣਾ ਚਾਹੁੰਦਾ ਹੈ ਵੀ ਪੈਡੋਫਾਈਲਸ ਨੂੰ ਜਿਹੜਾ ਤੁਸੀਂ ਬਚਾ ਰਹੇ ਆ, ਜਿਹੜੇ ਨਿਆਣਿਆਂ ਦੇ ਨਾਲ ਜਿਹੜਾ ਉਹ ਕਰ ਰਹੇ ਆ। ਪੈਮ ਬੌਂਡੀ ਤਾਂ ਬਹੁਤ ਜ਼ਿਆਦਾ ਹੀ ਆਲੋਚਨਾ ਜਿਹੜੀ ਉਸ ਦੇ ਵਿੱਚ ਹੋ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਇਹ ਕਵਰ ਅਪ ਕਰ ਰਹੇ ਆ। ਫਾਈਲਸ ਦੇ ਫੇਜ਼ਸ ਤੋਂ ਲੈ ਕੇ ਫਾਈਲ ਹੈ ਹੀ ਕੋਈ ਨਹੀਂ, ਕੋਈ ਲਿਸਟ ਹੀ ਨਹੀਂ ਹੈਗੀ, ਉਸ ਤੋਂ ਬਾਅਦ ਤੇ ਮਿਲੀਅਨਸ ਆਫ ਡਾਕੂਮੈਂਟ ਜਿਹੜੇ ਉਹ ਸਾਹਮਣੇ ਪੇਸ਼ ਕਰਦੇ। ਤੁਸੀਂ ਦੇਖੋ ਹਰਜੋਤ ਸਿੰਘ ਜੀ 0 to ਮਿਲੀਅਨਸ ਆਫ ਡਾਕੂਮੈਂਟ ਦੇ ਵਿੱਚ ਝੱਟ ਦੇਣੀ ਪਹੁੰਚ ਗਏ ਕਿਉਂਕਿ ਰੌਲਾ ਰੱਪਾ ਜਿਹੜਾ ਬਹੁਤ ਪੈ ਰਿਹਾ। ਅੱਜ ਇੱਕ ਵਾਰੀ ਫਿਰ ਸਾਬਕਾ ਸਕੱਤਰ ਆਫ ਸਟੇਟ ਹੈਲਰੀ ਕਲਿੰਟਨ ਉਹਨੇ ਫਿਰ ਜਿਹੜਾ ਉਹ ਦੋਸ਼ ਲਾਇਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਐਪਸਟੀਨ ਫਾਈਲਸ ਨੂੰ ਲੈ ਕੇ ਜਿਹੜਾ ਤੁਸੀਂ ਕਵਰ ਅਪ ਕਰ ਰਹੇ ਹੈਗੇ ਆ। ਸੋ ਇਹਦੇ ਵਿੱਚ ਜੇ ਦੱਸਦੇ ਜਾਈਏ ਤਾਂ ਬੰਦ ਕਮਰਾ ਜਿਹੜੀ ਟੈਸਟੀਮੋਨੀ ਆ ਇਹਨੇ ਹੈਲਰੀ ਕਲਿੰਟਨ ਤੇ ਬਿਲ ਕਲਿੰਟਨ ਸਾਬਕਾ ਰਾਸ਼ਟਰਪਤੀ ਜਿਹੜੇ ਆ ਉਹਨਾਂ ਨੇ ਜਿਹੜੇ ਉਹ ਦੇ ਚੁੱਕੇ ਆ। ਤੂੰ ਮੈਂ ਇਹਨਾਂ ਦੀ ਜਿਹੜੀ ਇਸ ਗੱਲ ਤੋਂ ਮੀਡੀਆ ਦੇ ਵਿੱਚ ਜਿਹੜੀ ਬਿਆਨਬਾਜ਼ੀ ਜਿਹੜੀ ਉਹ ਚੱਲਣ ਨੂੰ ਮਿਲੀ ਸੀਗੀ, ਕਹਿੰਦੇ ਵੀ ਕੈਮਰਿਆਂ ਦੇ ਮੂਹਰੇ ਜਿਹੜੀ ਉਹ ਕਰੋ। ਉਹ ਕਹਿੰਦੇ ਵੀ ਜੇ ਕੈਮਰਿਆਂ ਮੂਹਰੇ ਕਰਨੀ ਫਿਰ ਪਬਲਿਕ ਹੀਅਰਿੰਗ ਹੀ ਜਿਹੜੀ ਉਹ ਹੋਊਗੀ, ਫਿਰ ਇਹ ਨਹੀਂ ਆ ਵੀ ਬੰਦ ਕਮਰੇ ਦੇ ਵਿੱਚ ਤੁਸੀਂ ਕੈਮਰੇ ਲਾ ਲਓ ਤੇ ਆਪਣੀ ਮਰਜ਼ੀ ਦੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਜਿਹੜਾ ਉਹ ਕਰ ਚੱਲੋ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਇਸ ਟਾਈਮ ਮਾਮਲਾ ਜਿਹੜਾ ਐਪਸਟੀਨ ਫਾਈਲਸ ਨੂੰ ਲੈ ਕੇ ਭਖਿਆ ਪਿਆ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ, ਟਰੰਪ ਹੁਣਾਂ ਦੇ ਉੱਤੇ, ਸਾਰਿਆਂ ਦੇ ਉੱਤੇ ਇਹ ਰੌਲਾ ਜਿਹੜਾ ਆ ਐਪਸਟੀਨ ਫਾਈਲਸ ਦੇ ਕਵਰ ਅਪ ਨੂੰ ਜਿਹੜਾ ਉਹ ਲੈ ਕੇ ਚੱਲ ਰਿਹਾ ਆ। ਸੋ ਟਰੰਪ ਹੁਣੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਗੁੱਠੇ ਜਿਹੜੇ ਉਹ ਲਾਏ ਹੋਏ ਆ, ਨੁੱਕਰ ਤੇ ਜਿਹੜੇ ਉਹ ਲੱਗੇ ਹੋਏ ਹੈਗੇ ਆ। ਸੋ ਐਪਸਟੀਨ ਕਵਰ ਅਪ ਤੇ ਜਿਹੜੇ ਕਲੇਮਸ ਆ ਬਾਰ-ਬਾਰ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ। 에ਅਰਫੋਰਸ 1 ਦੇ ਉੱਤੇ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਇੱਕ ਵਾਰੀ ਫੇਰ ਪ੍ਰੈਸ ਕੀਤਾ ਗਿਆ ਵੀ ਜੇ ਕਿਸ ਤਰੀਕੇ ਦੇ ਨਾਲ ਉਹ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ। ਉਹਨਾਂ ਨੇ ਫਿਰ ਬਿਆਨ ਦਿੱਤਾ, ਕਹਿੰਦੇ I have nothing to hide, I have been exonerated, I have nothing to do with Jeffrey Epstein, I went in hoping that they will find it, they found just the opposite, I have been totally exonerated। ਕਹਿੰਦੇ ਵੀ ਮੈਂ ਬਿਲਕੁਲ ਸਾਫ ਸੁਥਰਾ ਪਾਕ ਸਾਫ ਦੁੱਧ ਧੋਤਾ ਹੋ ਕੇ ਜਿਹੜਾ ਇਸ ਦੇ ਵਿੱਚੋਂ ਨਿਕਲਿਆ ਜਿਹੜਾ ਉਹ ਹੈਗਾ ਆ। ਸੋ ਆਪਣੇ ਆਪ ਨੂੰ ਇਸ ਤੋਂ ਜਿਹੜਾ ਉਹ ਲਾਂਭੇ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸੋ ਬੀਤੇ ਦਿਨਾਂ 'ਚ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਵੀ ਭਾਈ ਅਮਰੀਕਾ ਨੂੰ ਹੁਣ ਇਸ ਗੱਲ ਤੋਂ ਜਿਹੜਾ ਅੱਗੇ ਵੱਧ ਜਾਣਾ ਜਿਹੜਾ ਉਹ ਚਾਹੀਦਾ ਜਿਹੜਾ ਉਹ ਹੈਗਾ ਆ। ਸੋ ਬਿਲ ਕਲਿੰਟਨ ਜਿਹੜੇ ਸਾਬਕਾ ਰਾਸ਼ਟਰਪਤੀ ਉਹ ਬੜੇ ਇੱਕ ਹਾਈ ਪ੍ਰੋਫਾਈਲ ਮੌਜੂਦਾ ਰਾਸ਼ਟਰਪਤੀ ਤੋਂ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਵੀ ਐਪਸਟੀਨ ਦੇ ਇਹਦੇ ਨਾਲ ਜਿਹੜੀ ਗੱਲਬਾਤ ਕਰਨ ਵਾਲਿਆਂ 'ਚ ਇਹਦੀਆਂ ਤਸਵੀਰਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ ਸੀਗੀਆਂ। ਸੋ ਹੁਣ ਦੋਸ਼ ਜਿਹੜੇ ਹਰਜੋਤ ਸਿੰਘ ਜੀ ਲੱਗ ਰਹੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ, ਅਟਾਰਨੀ ਜਨਰਲ ਹੋਣਾ ਦੇ ਉੱਤੇ ਵੀ ਐਪਸਟੀਨ ਫਾਈਲਸ ਦੇ ਵਿੱਚ ਜਿਹੜੇ ਪੈਡੋਫਾਈਲਸ ਆ ਉਹਨਾਂ ਨੂੰ ਇਹ ਬਚਾਉਣ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਜਿਹੜੀ ਆ, ਸਾਜ਼ਿਸ਼ ਜਿਹੜੀ ਉਹ ਚੱਲ ਰਹੀ ਹੈਗੀ ਆ।
ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈ, ਕੀ ਇਸ ਦਾ ਜਿਹੜਾ ਫਾਲੋਆਊਟ ਹੁੰਦਾ ਹੈ, ਪਰ ਮੈਗਾ ਦੇ ਬੇਸ ਦੇ ਵਿੱਚ ਇਹਦੇ ਨਾਲ ਕਾਫੀ ਜਿਹੜੇ ਕ੍ਰੈਕਸ ਆ ਉਹ ਦੇਖਣ ਨੂੰ ਮਿਲੇ ਆ। ਜਿਹੜੇ ਇਨਫਲੂਐਂਸਰ ਕਿਸੇ ਟਾਈਮ ਦੇ ਉੱਤੇ ਟਰੰਪ ਹੋਣਾ ਦੇ ਕੈਂਪੇਨ ਦੇ ਲਈ ਹੱਕ ਦੇ ਵਿੱਚ ਆਏ ਸੀ, ਉਹੀ ਹੁਣ ਬਾਰ-ਬਾਰ ਜਿਹੜੇ ਇਹਨਾਂ ਨੂੰ ਵੀ ਹੁਣ ਸਵਾਲ ਕਰ ਰਹੇ ਆ ਵੀ ਤੁਸੀਂ ਇਹਨਾਂ ਪੈਡੋਫਾਈਲਸ ਨੂੰ ਜਿਹੜੇ ਬੱਚਿਆਂ ਦਾ ਸ਼ੋਸ਼ਣ ਕਰਦੇ ਆ ਜਾਂ ਜਿਨ੍ਹਾਂ ਨੇ ਸ਼ੋਸ਼ਣ ਕੀਤਾ ਆ, ਵੀ ਉਹਨਾਂ ਨੂੰ ਬਚਾ ਤੁਸੀਂ ਕਿਉਂ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਯੂਕਰੇਨ ਦੇ ਉੱਤੇ ਪ੍ਰੈਸ਼ਰ ਇੱਕ ਵਾਰੀ ਫੇਰ ਪਾਇਆ ਕਿ ਰਸ਼ੀਆ ਦੇ ਨਾਲ ਜਿਹੜੀ ਡੀਲ ਆ ਜਲਦੀ ਤੋਂ ਜਲਦੀ ਕਰ ਲਓ, ਫਾਸਟ ਬਿਫੋਰ ਯੂਐਸ ਬ੍ਰੋਕਰ ਟਾਕਸ ਇਨ ਜਨੇਵਾ ਔਨ ਟਿਊਜ਼ਡੇ। ਅੱਜ ਜਨੇਵਾ ਦੇ ਵਿੱਚ ਗੱਲਬਾਤ ਹੋ ਰਹੀ ਸੀ ਤੇ ਉਹ ਗੱਲਬਾਤ ਟੁੱਟ ਗਈ। ਤੇ ਉਸ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਯੂਕਰੇਨ ਲਈ ਇਹ ਬੈਟਰ ਆ ਵੀ ਟੇਬਲ ਦੇ ਉੱਤੇ ਜਲਦੀ ਤੋਂ ਜਲਦੀ ਆਵੇ। ਇਹ ਉਹਨਾਂ ਨੇ ਰਿਪੋਰਟਰਸ ਨੂੰ ਦੱਸਿਆ ਜਦੋਂ ਉਹ ਔਨ ਬੋਰਡ 에ਅਰ ਫੋਰਸ 1 ਵਾਸ਼ਿੰਗਟਨ ਨੂੰ ਜਾ ਰਹੇ ਸੀ। ਟਰੰਪ ਹੁਣੀ ਬਹੁਤ ਕੋਸ਼ਿਸ਼ ਕਰ ਰਹੇ, ਪੁਸ਼ ਕਰ ਰਹੇ ਆ ਵੀ ਇਹ ਜਿਹੜਾ ਕੰਫਲਿਕਟ ਆ ਰਸ਼ੀਆ ਤੇ ਯੂਕਰੇਨ ਦੇ ਵਿੱਚ ਇਹ ਖਤਮ ਹੋਵੇ। ਜਦੋਂ ਰਸ਼ੀਆ ਨੇ ਯੂਕਰੇਨ ਨੂੰ ਫਰਵਰੀ 2022 ਦੇ ਵਿੱਚ ਇਨਵੇਡ ਕੀਤਾ ਸੀ, ਸੋ 4 ਸਾਲ ਹੋ ਗਏ ਹੈਗੇ ਆ। ਇਸ ਤੋਂ ਪਹਿਲਾਂ 2 ਕਹਿੰਦੇ ਭਈ ਪ੍ਰੀਵੀਅਸ ਰਾਉਂਡਸ ਆਫ ਯੂਐਸ ਮੀਡੀਏਟਿਡ ਟਾਕਸ ਆਬੂ ਧਾਬੀ ਦੇ ਵਿੱਚ ਹੋ ਚੁੱਕੀਆਂ ਹੈਗੀਆਂ ਜਿਹਦੇ ਰਾਹੀਂ ਕੋਈ ਵੀ ਜਿਹੜਾ ਬ੍ਰੇਕ ਥਰੂ ਨਹੀਂ ਹੋਇਆ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਨੇ ਆਪਣਾ ਗੁੱਸਾ ਜਿਹੜਾ ਆ ਉਹ ਕੱਢਿਆ ਜਿਹੜੀ ਗ੍ਰੀਨ ਐਨਰਜੀ ਡੀਲ ਕੀਤੀ ਗਈ ਆ ਬ੍ਰਿਟਿਸ਼ ਦੀ ਸਰਕਾਰ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਹੁਣਾਂ ਦੇ ਦਰਮਿਆਨ। ਗੈਵਿਨ ਨਿਊਸਮ ਜੋ ਕਿ ਸੰਭਾਵੀ ਤੌਰ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਅਗਲੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਆ, ਉਹ ਆਪਣੇ ਆਪ ਨੂੰ ਉਸੇ ਤਰੀਕੇ ਦੇ ਨਾਲ ਹੀ ਕਹਿ ਸਕਦੇ ਆ ਵੀ ਦੁਨੀਆ ਦੇ ਵਿੱਚ ਪੇਸ਼ ਜਿਹੜਾ ਕਰ ਰਹੇ ਨੇ। ਤੇ ਕਹਿੰਦੇ ਵੀ ਯੂਕੇ ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ ਵੀ ਯੂਕੇ ਗॉट ਇਨਫ ਟਰਬਲ ਵਿਦ ਗੈਟਿੰਗ ਇਨਵੋਲਵਡ ਵਿਦ ਗੈਵਿਨ ਨਿਊਸਕਮ। ਕਹਿੰਦੇ ਇਹਨਾਂ ਨੇ ਇੰਟਰਵਿਊ ਜਿਹੜੀ ਇੱਕ ਪੋਲੀਟਿਕੋ ਦੇ ਨਾਲ ਦਿੱਤੀ ਆ, ਇੱਕ ਡੈਰੋਗੇਟਰੀ ਨਿਕਨੇਮ ਜੋ ਨਿਊਸਮ ਹੁਣਾਂ ਦਾ ਟਰੰਪ ਹੁਣੀ ਅਕਸਰ ਜਿਹੜਾ ਉਹ ਲੈਂਦੇ ਆ। ਕਹਿੰਦੇ ਵੀ ਗੈਵਿਨ ਇਜ਼ ਅ ਲੂਜ਼ਰ, ਐਵਰੀਥਿੰਗ ਹੀ ਟਚ ਟਰਨਸ ਟੂ ਗਾਰਬੇਜ, ਹਿਸ ਸਟੇਟ ਹੈਜ਼ ਗੋਨ ਟੂ ਹੈਲ, ਹਿਸ এনवायरमेंटਲ ਵਰਕ ਇਜ਼ ਅ ਡਿਜ਼ਾਸਟਰ। ਸੋ ਗ੍ਰੀਨ ਐਨਰਜੀ ਡੀਲ ਦੇ ਉੱਤੇ ਜਿਹੜਾ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਕਿਹਾ ਵੀ ਗੈਵਿਨ ਇੱਕ ਹਾਰਿਆ ਹੋਇਆ ਇੱਕ ਹਿਸਾਬ ਦੇ ਨਾਲ ਗਵਰਨਰ ਆ, ਬੰਦਾ ਆ, ਤੇ ਜਿਹਨੂੰ ਵੀ ਉਹਨੇ ਹੱਥ ਲਾਇਆ ਆ ਉਹ ਬਸ ਕੂੜਾ ਹੀ ਜਿਹੜਾ ਉਹ ਬਣ ਗਿਆ ਆ, ਤੇ ਸੂਬੇ ਦਾ ਹਾਲ ਕਹਿੰਦੇ ਬੜਾ ਹੀ ਮੰਦਾ ਹੋ ਗਿਆ ਆ, ਤੇ এনवायरमेंटਲ ਵਰਕ ਜਿਹੜਾ ਉਹ ਡਿਜ਼ਾਸਟਰ ਆ। ਸੋ ਇਹਦੇ ਵਿੱਚ ਤਾਂ ਹੁਣ ਪਤਾ ਨਹੀਂ ਵੀ ਡਿਜ਼ਾਸਟਰ ਕਿੰਨਾ ਕੁ ਜਿਹੜਾ ਹੋਊਗਾ ਤੇ ਅੱਗੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਣਨਾ ਆ। ਪਰ ਰੀਸੈਂਟਲੀ ਆਪਾਂ ਦੇਖਿਆ ਵੀ ਟਰੰਪ ਹੁਣਾਂ ਨੇ ਜਿਹੜੇ EPA ਦੇ ਵਿੱਚ ਜਿਹੜੀ ਸਟੱਡੀ ਸੀ ਕਲਾਈਮੇਟ ਚੇਂਜ ਵਾਲੀ, EPA ਦੀਆਂ ਰੈਗੂਲੇਸ਼ਨ ਐਮਿਸ਼ਨ ਵਾਲੀਆਂ, ਉਹ ਸਟੱਡੀ ਨੂੰ ਹੀ ਵਾਪਸ ਜਿਹੜਾ ਉਹ ਲੈ ਲਿਆ। ਇੱਥੋਂ ਤੱਕ ਕਿ ਜਿਹੜੀਆਂ ਗੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਔਨ ਆਫ ਹੁੰਦੀਆਂ ਸੀਗੀਆਂ ਆਪਣੇ ਆਪ, ਉਹ ਵਾਲੀ ਵੀ ਗੱਡੀਆਂ ਨੂੰ ਮੈਨੂਫੈਕਚਰਰਸ ਨੂੰ ਕਹਿ ਦਿੱਤਾ ਵੀ ਹੁਣ ਉਸ ਚੀਜ਼ ਦੀ ਜਿਹੜੀ ਉਹ ਲੋੜ ਨਹੀਂ ਹੈਗੀ। ਸੋ ਤੇਲ ਦੀਆਂ ਕੰਪਨੀਆਂ, ਫੋਸਲ ਫਿਊਲ ਵਾਲੀਆਂ ਜਿਹੜੀਆਂ ਕੰਪਨੀਆਂ, ਉਹ ਇਸ ਟਾਈਮ ਛਾਲਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਮਾਰ ਰਹੀਆਂ, ਉਹਨਾਂ ਦੀਆਂ ਮੌਜਾਂ ਹੀ ਮੌਜਾਂ ਜਿਹੜੀਆਂ ਉਹ ਹੋ ਗਈਆਂ ਆ। ਕਲੀਨ ਕੋਲ ਤੇ ਹੋਰ ਸਾਰੇ ਜਿਹੜੇ ਨਾਮ ਆ ਟਰੰਪ ਹੁਣੀ ਜਿਹੜੇ ਉਹ ਕਰ ਰਹੇ ਆ। ਸੋ ਜਿੰਨੀਆਂ ਵੀ ਖਾਸ ਕਰਕੇ এনवायरमेंटਲ ਦੇ ਨਾਲ ਬਣੀਆਂ ਹੋਈਆਂ ਰੈਗੂਲੇਸ਼ਨਸ ਵਗੈਰਾ ਸੀਗੀਆਂ EPA ਦੇ ਦੁਆਰਾ ਜਾਂ ਸਾਇੰਸਦਾਨਾਂ ਦੇ ਦੁਆਰਾ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਸੀ, ਉਹਨਾਂ ਨੂੰ ਇੱਕ ਇੱਕ ਕਰਕੇ ਰਾਸ਼ਟਰਪਤੀ ਟਰੰਪ ਹੁਣੀ ਸਾਰੇ ਜਿਹੜੇ ਉਹ ਵਾਪਸ ਲੈ ਰਹੇ ਹੈਗੇ। ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਤੇ ਆਪਾਂ ਹਰ ਰੋਜ਼ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਨੇ ਲੋਕਾਂ ਦਾ ਧੂੰਆਂ ਕੱਢਿਆ ਹੋਇਆ ਆ, ਜਦ ਕਿ ਅਮਰੀਕਾ ਦੇ ਵਿੱਚ ਨੈਸ਼ਨਲ ਐਵਰੇਜ ਗੈਸ ਦੀ ਪ੍ਰਾਈਸ ਇਸ ਟਾਈਮ $2.69 ਆ। ਕੈਲੀਫੋਰਨੀਆ ਦੇ ਵਿੱਚ ਇਹ ਲਗਭਗ $4.70 ਆ। ਪਰ ਆਮ ਤੁਸੀਂ ਜਿਸ ਤਰ੍ਹਾਂ ਬੇ ਏਰੀਏ ਦੇ ਵਿੱਚ $5 ਤੋਂ ਉੱਪਰ ਅਨਲੀਡਡ ਗੈਸ ਦੀ ਜਿਹੜੀ ਪ੍ਰਾਈਸ ਆ ਉਹ ਤੁਸੀਂ ਦੇਖ ਸਕਦੇ $6 ਦੇ ਕਰੀਬ ਜਿਹੜੀ ਪ੍ਰੀਮੀਅਮ ਗੈਸ ਹੈਗੀ ਆ। ਸੋ ਇਹਦੇ ਕਾਰਨ ਇਹੀ ਆ ਭਈ এনवायरमेंट ਨੂੰ ਲੈ ਕੇ ਇਹਨਾਂ ਨੇ ਕਈ ਜਿਹੜੀਆਂ ਰਿਫਾਈਨਰੀਜ਼ ਆ ਉਹ ਭਜਾ ਦਿੱਤੀਆਂ ਹੈਗੀਆਂ। ਹੁਣ ਬਹਾਮਾਸ ਤੋਂ ਤੇਲ ਆਉਂਦਾ, ਉੱਥੋਂ ਪਾਈਪਸ ਨਹੀਂ ਹੈਗੀਆਂ, ਸੋ ਖਰਚਾ ਜ਼ਿਆਦਾ ਪੈ ਰਿਹਾ ਹੈਗਾ। ਪਰ ਲੋਕਾਂ ਦਾ ਜਿਹੜਾ ਧੂੰਆਂ ਆ ਉਹ ਕਾਫੀ ਨਿਕਲ ਰਿਹਾ ਹੈਗਾ। ਇਸੇ ਤਰ੍ਹਾਂ ਇੱਕ ਕੈਲੀਫੋਰਨੀਆ ਦਾ ਹੋਰ ਬਹੁਤ ਵੱਡਾ ਜਿਹੜਾ ਫੇਲਡ ਪ੍ਰੋਜੈਕਟ ਗੈਬਨ ਨਿਊਸਮ ਵੱਲੋਂ ਇਹ ਕੈਲੀਫੋਰਨੀਆ ਹਾਈ ਸਪੀਡ ਰੇਲ ਦਾ ਆ, ਜਿਹਦੇ ਉੱਤੇ ਪਤਾ ਨਹੀਂ ਕਿੰਨੇ ਕੁ ਬਿਲੀਅਨ ਡਾਲਰ ਜਿਹੜੇ ਐਕਸਟਰਾ ਲੱਗ ਚੁੱਕੇ ਆ। ਉਹਨਾਂ ਉਸ ਪ੍ਰੋਜੈਕਟ ਦਾ ਜਿਹੜਾ CEO ਆ ਉਸ ਨੂੰ ਕੱਲ੍ਹ ਫੋਲਸਮ ਦੇ ਵਿੱਚ ਅਰੈਸਟ ਕੀਤਾ ਗਿਆ।
ਅਰੈਸਟ ਵੀ ਉਸ ਟਾਈਮ ਕੀਤਾ ਗਿਆ ਜਿਸ ਟਾਈਮ ਉਹਨੇ ਪਹਿਲਾਂ ਗੈਬਨ ਨਿਊਸਮ ਹੋਣਾ ਦੇ ਨਾਲ ਮੀਟਿੰਗ ਕੀਤੀ ਸੀ। ਉਹ ਤੋਂ ਬਾਅਦ ਉਹ ਘਰ ਗਏ। ਸੋ ਕੈਲੀਫੋਰਨੀਆ ਹਾਈ ਸਪੀਡ ਦਾ ਸੀਈਓ ਆਇਨ ਚੌਧਰੀ ਹੈਗਾ ਆ। ਜਦੋਂ ਘਰ ਗਏ, ਘਰ ਜਾ ਕੇ ਉਹਨਾਂ ਨੇ ਆਪਣੀ ਵਾਈਫ ਨੂੰ ਗਾਲਾਂ-ਗੂਲਾਂ ਕੱਢੀਆਂ, ਨਾਲ ਆਪਣੀ ਕੁੜੀ ਨੂੰ ਵੀ ਕੱਢੀਆਂ। ਫਿਆਂਸੀ ਆ ਐਕਚੁਅਲੀ ਉਹਦੀ। ਤੇ ਉਸ ਤੋਂ ਬਾਅਦ 911 ਕਾਲ ਹੋਈ ਤੇ ਉਸ ਨੂੰ ਕਸਟਡੀ 'ਚ ਲੈ ਲਿਆ ਗਿਆ ਤੇ ਉਹਦੇ ਉੱਤੇ ਸਸਪੀਸ਼ਨ ਆਫ ਮਿਸਡਮੀਨਰ ਬੈਟਰੀ ਦੇ ਚਾਰਜਸ ਲਾਏ ਗਏ ਹੈਗੇ ਆ। ਇਹ ਫੋਲਸਮ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਕਨਫਰਮ ਕੀਤਾ ਹੈਗਾ। ਸੋ ਸਭ ਤੋਂ ਪਹਿਲਾਂ ਬੁੱਕ ਕੀਤਾ ਗਿਆ, ਉਸ ਤੋਂ ਬਾਅਦ ਫਿਰ ਸੈਕਰਾਮੈਂਟੋ ਕਾਉਂਟੀ ਮੇਨ ਜੇਲ੍ਹ ਜੋ ਡਾਊਨਟਾਊਨ ਆ ਉੱਥੋਂ ਉਹਨਾਂ ਨੂੰ ਛੱਡ ਦਿੱਤਾ ਗਿਆ। ਸੀਈਓ ਇੱਕ ਉਹ ਪ੍ਰੋਜੈਕਟ ਜਿਹੜਾ ਬਹੁਤ ਜਿਹੜਾ ਇੱਕ ਤਰ੍ਹਾਂ ਦੇ ਨਾਲ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਹਰ ਚਿੱਟਾ ਵੇਲੇ ਹਾਥੀ ਤੰਗ ਕਹੋ ਕਰਦਾ। ਸਿੱਧਾ। ਜੀ, ਹਰਜੋਤ ਸਿੰਘ ਜੀ, ਚਿੱਟਾ ਹਾਥੀ ਹੈ ਜੀ, ਕੈਲੀਫੋਰਨੀਆ ਦੇ ਲਈ। ਬਿਲਕੁਲ। 2008 ਦੇ ਵਿੱਚ ਇਸ ਨੂੰ ਆਥੋਰਾਈਜ਼ ਕੀਤਾ ਗਿਆ ਸੀ। ਮੈਨੂੰ ਲੱਗਦਾ ਨਿਊਸਮ ਹੋਣਾ ਦੇ ਟਾਈਮ ਤੋਂ ਪਹਿਲਾਂ ਦਾ ਹੈਗਾ ਆ। ਜੈਰੀ ਬਰਾਊਨ ਮੇ ਵੀ ਉਸ ਟਾਈਮ ਦੇ ਉੱਤੇ ਹੋਣੇ ਆ ਗਵਰਨਰ, ਜਦੋਂ ਲੋਕਾਂ ਨੇ ਬੌਂਡ ਦੇ ਲਈ ਇਹਨੂੰ ਅਪਰੂਵ ਕੀਤਾ। ਉਦੋਂ ਕਹਿੰਦੇ ਸੀ 494 ਮੀਲ ਲੰਬੀ ਜਿਹੜੀ ਆ ਸੈਨ ਫਰਾਂਸਿਸਕੋ ਤੋਂ LA ਤੱਕ ਇਹਨਾਂ ਨੇ ਫੇਜ਼ 1 ਜਿਹੜਾ ਉਹ ਬਣਾਉਣਾ ਸੈਂਟਰਲ ਵੈਲੀ ਦੇ ਥਾਣੀ। ਕਹਿੰਦੇ ਸੀਗੇ ਵੀ ਜੁਲਾਈ 2025 ਤੱਕ ਜਿਹੜਾ ਲੰਘ ਗਿਆ ਪਿਛਲਾ ਸਾਲ, ਵੀ ਇਹਦੀ ਇਨੀਸ਼ੀਅਲ ਆਪਰੇਟਿੰਗ ਸੈਗਮੈਂਟ ਜਿਹੜਾ ਉਹ ਚੱਲ ਪਊਗਾ। ਉਹਦੇ ਵਿੱਚ ਕਹਿੰਦੇ ਵੀ 35% ਰੇਲ ਜਿਹੜੀ ਇਹ ਚੱਲ ਪੈਣੀ ਆ। ਟਾਪ ਸਪੀਡ 220 ਮੀਲ ਦੀ ਇਸ ਦੇ ਵਿੱਚ ਜਿਹੜੀ ਉਹ ਹੋਊਗੀ। ਸੋ ਸਟੇਟ ਵਾਈਡ ਬੈਲਟ ਸੀਗਾ ਹਰਜੋਤ ਸਿੰਘ ਜੀ। ਲੋਕਾਂ ਨੇ ਬੜੀਆਂ ਆਸਾਂ ਉਮੀਦਾਂ ਦੇ ਨਾਲ ਵੋਟ ਪਾ ਕੇ ਕਿਹਾ ਸੀਗਾ ਵੀ ਯਾਰ ਆਹ ਤਾਂ ਬੜਾ ਭਲਾ ਕੰਮ ਹੋਊਗਾ, ਵੀ ਆਪਾਂ ਰਵਾਂਗੇ ਸੈਂਟਰ ਵੈਲੀ ਸਸਤੇ ਥਾਂ ਤੇ, ਆਉਣਾ ਜਾਣਾ ਹੋਊਗਾ LA ਵਾਲੇ ਪਾਸੇ ਨੂੰ ਜਾਂ ਸੈਨ ਫਰਾਂਸਿਸਕੋ 'ਚ, ਜਿੱਥੇ ਅਫੋਰਡੇਬਿਲਟੀ ਦੇ ਕ੍ਰਾਈਸਿਸ ਜਿਹੜੇ ਉਹ ਚੱਲ ਰਹੇ ਆ। ਪਰ ਜਿੱਦਾਂ ਦੱਸ ਹੀ ਰਹੇ ਆ ਵੀ ਅਜੇ ਤੱਕ ਕੁਛ ਵੀ ਜਿਹੜਾ ਉਹ ਨਹੀਂ ਬਣਿਆ ਹੋਇਆ। ਪਟੜੀ ਜਿਹੜੀ ਆ ਪਤਾ ਨਹੀਂ ਕਿਤੇ ਵਿਛੀ ਆ ਕਿ ਨਹੀਂ ਵਿਛੀ। ਕੰਸਟਰਕਸ਼ਨ ਜੀ ਜਿਹੜੀ ਉਹ ਕਦੀ ਜਿਹੜੀ ਉਹ ਚੱਲ ਪੈਂਦੀ, ਕਦੀ ਰੁਕ ਜਾਂਦੀ ਆ। ਸੋ ਉਸ ਟਾਈਮ ਦੇ ਉੱਤੇ ਹੁਣ ਤੱਕ ਅਗਸਤ 2025 ਤੱਕ $13.8 ਬਿਲੀਅਨ ਇਸ ਦੇ ਉੱਤੇ ਖਰਚਿਆ ਜਿਹੜਾ ਉਹ ਜਾ ਚੁੱਕਾ ਆ। ਕਹਿੰਦੇ ਜੀ ਪਹਿਲੋਂ ਇਹਨਾਂ ਨੇ ਰੇਲ ਲਾਈਨਾਂ ਨੂੰ ਅਪਗ੍ਰੇਡ ਕੀਤਾ ਸੀਗਾ ਤੇ ਉਹ ਫਿਰ ਪਤਾ ਨਹੀਂ ਅਜੇ ਤੱਕ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਪੂਰੀ ਥਾਂ ਦੇ ਉੱਤੇ ਪਟੜੀ ਤੱਕ ਵੀ ਜਿਹੜੀ ਉਹ ਨਹੀਂ ਵਿਛੀ ਹੈਗੀ। ਜਿੰਨਾ ਇਹਨਾਂ ਨੇ ਆਖਿਆ ਸੀਗਾ ਉਹ ਤੋਂ ਕਈ ਗੁਣਾ ਵੱਧ ਮਨੀ ਆਲਰੇਡੀ ਇਸ ਦੇ ਉੱਤੇ ਸਪੈਂਡ ਹੋ ਚੁੱਕੀ ਆ। ਹੁਣ ਫੈਡਰਲ ਸਰਕਾਰ ਦੇ ਮੂਹਰੇ ਝੋਲੀ ਅੱਡ ਕੇ ਜਿਹੜੇ ਕੈਲੀਫੋਰਨੀਆ ਵਾਲੇ ਬੈਠੇ ਰਹਿੰਦੇ ਆ ਵੀ ਸਾਨੂੰ ਹੋਰ ਮਨੀ ਦਿਓ ਤਾਂ ਜੋ ਅਸੀਂ ਪੂਰਾ ਜਿਹੜਾ ਇਸ ਨੂੰ ਕਰ ਸਕੀਏ। ਇੱਕ ਪੋਲੀਟੀਕਲ ਗੈਂਬਿਟ ਜਿਹੜਾ ਉਹ ਇਹਨਾਂ ਨੇ ਬਣਾ ਕੇ ਰੱਖ ਲਿਆ ਆ। ਤੇ ਬਾਕੀ ਜਿਹੜੀ ਰਹੀ ਗੱਲ CEO ਸਾਹਿਬ ਦੀ, ਵੀ ਕਮਾਲ ਦੀ ਗੱਲ ਹੀ ਆ ਵੀ ਐਡੀ ਵੱਡੀ ਤੁਸੀਂ ਰੇਲ ਅਥਾਰਟੀ ਦੇ CEO ਬਣੇ ਆ, ਜਿਹਨੇ ਪਤਾ ਨਹੀਂ ਕਿ ਬਿਲੀਅਨਸ ਆਫ ਡਾਲਰ ਡਕਾਰ ਲਏ ਆ। ਤੇ ਹੁਣ ਡੋਮੈਸਟਿਕ ਬੈਟਰੀ, ਡੋਮੈਸਟਿਕ ਅਸੌਲਟ, ਡੋਮੈਸਟਿਕ ਵਾਇਲੈਂਸ ਦੇ ਮਾਮਲੇ ਦੇ ਵਿੱਚ ਇਸ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਗਿਆ। 57 ਸਾਲਾਂ ਦਾ ਜਿਹੜਾ ਇਹ ਚੌਧਰੀ ਆ। ਕਹਿੰਦੇ ਵੀ ਜਸਟ ਆਫਟਰ ਮਿਡਨਾਈਟ ਡੋਮੈਸਟਿਕ ਡਿਸਟਰਬੈਂਸ ਕਾਲ ਉਹਦੇ ਘਰ ਤੋਂ ਜਿਹੜੀ ਉਹ ਆਉਂਦੀ ਆ ਤੇ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ। ਚੌਧਰੀ ਦਾ ਜਿਹੜਾ ਅਟਰਨੀ ਐਲਨ ਸੋਇਰ, ਸੈਕਰਾਮੈਂਟੋ ਡਿਸਟ੍ਰਿਕਟ ਅਟਰਨੀ ਆਫਿਸ ਨੇ ਜਿਹੜਾ ਉਹ ਦੱਸਿਆ ਵੀ ਇਨਸੀਡੈਂਟ ਰਿਪੋਰਟ ਫੋਲਸਮ ਪੁਲਿਸ ਡਿਪਾਰਟਮੈਂਟ ਤੋਂ ਜਿਹੜੀ ਉਹਨਾਂ ਨੂੰ ਮਿਲ ਗਈ ਆ ਤੇ ਹਾਲ ਦੀ ਘੜੀ ਜਿਹੜੇ ਫਾਈਲ ਆ ਡਿਕਲਾਈਨ ਕਰ ਦਿੱਤੇ ਆ ਚਾਰजेस ਫਾਈਲ ਕਰਨੇ ਚੌਧਰੀ ਦੇ ਉਲਟ। ਸੋ ਇਹ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਆ। ਬਈ ਫੜਿਆ ਜਿਹੜਾ ਉਹ ਜ਼ਰੂਰ ਗਿਆ ਆ, ਪਰ ਸੈਕਰਾਮੈਂਟੋ ਡਿਸਟ੍ਰਿਕਟ ਅਟਰਨੀ ਆਫਿਸ ਨੇ ਜਿਹੜਾ ਤੇ ਅਜੇ ਤੱਕ ਜਿਹੜੇ ਇਸ ਦੇ ਉੱਤੇ ਚਾਰजेस ਆ ਉਹ ਫਾਈਲ ਨਹੀਂ ਕੀਤੇ ਗਏ ਹੈਗੇ। ਅਗਲੀ ਖਬਰ ਵੱਲ ਚੱਲੀਏ। ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦੀ ਜਿਹੜੀ ਇਕੋਨਮੀ ਆ ਕਾਫੀ ਬੈਡ ਚੱਲ ਰਹੀ ਆ। ਅਨਪਲਾਇਮੈਂਟ ਬਹੁਤ ਜ਼ਿਆਦਾ ਆ। ਨਵੇਂ ਲੋਕਾਂ ਨੂੰ, ਨਵੇਂ ਜਿਹੜੇ ਸਟੂਡੈਂਟਸ ਆ ਗ੍ਰੈਜੂਏਟ ਹੋਏ, ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀ। ਤੇ ਅੱਜ ਯੂਕੇ ਦੀ ਜਿਹੜੀ ਆ ਰਿਪੋਰਟ ਆਈ ਆ, ਯੂਕੇ ਦੇ ਵਿੱਚ ਵੀ ਜਿਹੜੀ ਅਨਪਲਾਇਮੈਂਟ ਆ ਕਹਿੰਦੇ 50 ਸਾਲਾਂ ਬਾਅਦ ਇੰਨੀ ਹਾਈ ਹੋ ਗਈ ਆ। ਇੰਨੀ ਹਾਈ ਆ ਵੀ 16 ਸਾਲ ਤੋਂ ਲੈ ਕੇ 24 ਸਾਲਾਂ ਦੇ ਜਿਹੜੇ ਬੱਚੇ ਆ ਯੂਨੀਵਰਸਿਟੀ ਚੋਂ ਗ੍ਰੈਜੂਏਟ ਹੋ ਰਹੇ ਆ, ਉਹਨਾਂ ਦੇ ਵਿੱਚ ਅਨਪਲਾਇਮੈਂਟ ਰੇਟ 16.1% ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈ। ਇੰਡੀਆ ਨਹੀਂ ਹੈ, ਯੂਕੇ ਦੀ ਆਪਾਂ ਗੱਲ ਕਰ ਰਹੇ ਹੈਗੇ ਆ। ਸੋ 5 ਸਾਲਾਂ ਬਾਅਦ ਬਹੁਤ ਜ਼ਿਆਦਾ ਜਿਹੜੀ ਅਨਪਲਾਇਮੈਂਟ ਯੂਕੇ ਦੇ ਵਿੱਚ ਹੋਈ ਆ। 5.2% ਆ ਓਵਰੇਜ। ਪਰ ਜਿਹੜੇ ਯੰਗ ਬੱਚੇ ਆ, ਉਹ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਉਹ 16.1%, 16 ਸਾਲ ਤੋਂ 24 ਸਾਲ ਵਾਲਿਆਂ ਦੇ ਵਿੱਚ, 25 ਤੋਂ 34 ਵਾਲਿਆਂ ਦੇ ਵਿੱਚ 4.7%। ਇਹ ਹਾਈਐਸਟ ਆ
17 ਤੋਂ ਬਾਅਦ। ਸੋ ਬਿਜ਼ਨੈਸਿਸ ਵੀ ਕਾਫੀ ਜ਼ਿਆਦਾ ਜਿਹੜੇ ਉੱਥੇ ਸਲੋ ਹੈਗੇ ਆ। ਵਰਕ ਤੇ ਜਿਹੜੇ ਪੈਨਸ਼ਨ ਦੇ ਸੈਕਟਰੀ ਪੈਟ ਮੈਕਫੈਡਨ ਆ, ਉਹਨਾਂ ਨੇ ਇਹ ਕਿਹਾ ਆ ਵੀ 3,81,000 ਹੋਰ ਲੋਕ ਜਿਹੜੇ ਆ ਉਹ 2025 ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਜੋਬ ਮਿਲੀ ਹੈਗੀ ਆ। ਕੋਸ਼ਿਸ਼ ਜ਼ਰੂਰ ਕਰ ਰਹੇ ਹੈਗੇ ਆ, ਪਰ ਯੂਰਪ ਦਾ ਵੀ ਜਿਹੜਾ ਇਸ ਟਾਈਮ ਬੜਾ ਬੁਰਾ ਹਾਲ ਜਿਹੜਾ ਚੱਲ ਰਿਹਾ ਹੈਗਾ। ਕਹਿੰਦੇ ਭਈ ਯੰਗ ਲੋਕ ਜਿਹੜੇ ਯੰਗ ਬੱਚੇ ਆ, ਉਹ ਜੋਬ ਤਾਂ ਚਾਹੁੰਦੇ ਹੈਗੇ ਆ, ਪਰ ਉਹਨਾਂ ਨੂੰ ਮਿਲ ਨਹੀਂ ਰਹੀ ਹੈਗੀ। ਐਕਸਪੀਰੀਅੰਸ ਨਹੀਂ ਹੈਗਾ ਤੇ AI ਨੂੰ ਲੈ ਕੇ ਕਿੰਨਾ ਕੁਛ ਜੋ ਚੇਂਜ ਹੋ ਰਿਹਾ ਹੈਗਾ। ਸੋ ਕੱਲਾ ਕੈਨੇਡਾ ਨਹੀਂ, ਜੋ ਯੂਰਪ ਆ ਉਹਦੇ ਵਿੱਚ ਵੀ ਜਿਹੜਾ ਇਕੋਨਮੀ ਦਾ ਕਾਫੀ ਬੁਰਾ ਹਾਲ ਆ। USA ਹਜੇ ਵੀ ਠੀਕ ਆ। ਇੱਥੇ ਹਜੇ ਵੀ ਜੇ ਲੋਕਾਂ ਨੇ ਜੋਬ ਕਰਨੀ ਆ, ਜੋਬ ਮਿਲ ਰਹੀ ਹੈਗੀ। ਜੀ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਬੜੀ ਮੰਦਭਾਗੀ ਖਬਰ ਆ ਰਹੀ ਹੈ ਰੋਡ ਆਈਲੈਂਡ ਤੋਂ, ਜਿੱਥੇ ਹਾਕੀ ਦੀ ਇੱਕ ਯੂਥ ਹਾਕੀ ਗੇਮ ਚੱਲ ਰਹੀ ਸੀਗੀ ਤੇ ਹਾਕੀ ਰਿੰਕ ਦੇ ਵਿੱਚ ਸ਼ੂਟਿੰਗ ਜਿਹੜੀ ਉੱਥੇ ਵਾਪਰੀ ਕੱਲ, ਜਿਸ ਦੇ ਕਰਕੇ 2 ਜਣਿਆਂ ਦੀ ਮੌਤ ਹੋਈ ਆ, 3 ਜਣੇ ਜਿਹੜੇ ਜ਼ਖਮੀ ਜਿਹੜੇ ਹੋਏ ਆ। ਸੋ ਇਹ ਗੇਮ ਵਾਇਲੈਂਟਲੀ ਇੱਕ ਹਿਸਾਬ ਦੇ ਨਾਲ ਇੰਟਰਪਟ ਹੋ ਗਈ, ਵਿੱਚੇ ਹੀ ਜਿਹੜੀ ਉਹ ਰੁਕ ਗਈ ਆ। ਸਸਪੈਕਟਡ ਸ਼ੂਟਰ ਜਿਸ ਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ, ਪੁਲਿਸ ਨੇ ਜਿਹੜਾ ਦੱਸਿਆ ਵੀ ਉਹਨੇ ਆਪਣੇ ਆਪ ਨੂੰ ਵੀ ਬਾਅਦ ਦੇ ਵਿੱਚ ਗੋਲੀ ਜਿਹੜੀ ਉਹ ਮਾਰ ਲਈ ਆ। 2 ਲਾਅ ਐਨਫੋਰਸਮੈਂਟ ਦੇ ਅਧਿਕਾਰੀ ਆ, ਉਹਨਾਂ ਨੇ ਇਸ ਸਿਚੁਏਸ਼ਨ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਪੁਲਿਸ ਨੇ ਆਇਡੈਂਟੀਫਾਈ ਕੀਤਾ ਸਸਪੈਕਟ ਸ਼ੂਟਰ ਰੋਬਰਟ ਕੇ ਡੋਰਕਨ। ਇਹ ਜਿਹੜੇ ਉੱਥੋਂ ਦਾ ਇਲਾਕਾ ਪੋਟਾਕਟ ਕਰਕੇ ਆ, ਉੱਥੋਂ ਦੇ ਪੁਲਿਸ ਚੀਫ ਟੀਨਾ ਗੌਨਕਲੇਵਸ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਰੋਬਰਟ ਐਸਬੋਜ਼ੀਟੋ ਦੇ ਨਾਮ ਵੀ ਜਿਹੜਾ ਉਹ ਜਾਣਿਆ ਜਿਹੜਾ ਉਹ ਜਾਂਦਾ ਸੀਗਾ। ਇਹ ਇੱਕ ਵਾਰੀ ਫੇਰ ਜਿਹੜੀ ਹਰਜੋਤ ਸਿੰਘ ਜੀ ਗਨ ਵਾਇਲੈਂਸ ਦੁਬਾਰਾ ਵਾਪਰੀ ਆ, ਜਦ 2 ਮਹੀਨੇ ਪਹਿਲਾਂ ਬਰਾਊਨ ਯੂਨੀਵਰਸਿਟੀ ਦੇ ਵਿੱਚ ਇੱਥੋਂ ਕੁਛ ਮੀਲ ਸਾਊਥ ਰੋਡ ਆਈਲੈਂਡ ਦੇ ਵਿੱਚ ਉਦੋਂ ਇੱਕ ਹਿਸਾਬ ਦੇ ਨਾਲ ਉਦੋਂ ਵੀ ਧੜਥੱਲੀ ਜਿਹੜੀ ਉਹ ਮਚ ਗਈ ਸੀਗੀ। ਸੋ ਸ਼ੂਟਿੰਗ ਕਹਿੰਦੇ ਵੀ ਬਿਹਾਈਂਡ ਕਹਿੰਦੇ ਵੀ ਟੀਮ ਬੈਂਚਸ ਨੂੰ ਲੈ ਕੇ ਮਿਡਲ ਪਲੇ ਦੇ ਦਰਮਿਆਨ ਜਿਹੜੀ ਉਹ ਮਿਡਲ ਆਫ ਦਾ ਪਲੇ ਜਦੋਂ ਚੱਲ ਰਹੀ ਸੀ ਗੇਮ, ਉਦੋਂ ਜਿਹੜੀ ਉਹ ਵਾਪਰੀ ਆ। ਇੱਕ ਯੂਥ ਸਪੋਰਟਸ ਸਟਰੀਮਿੰਗ ਸਰਵਿਸ ਆ, ਉਹਦੇ ਵਿੱਚ ਕਹਿੰਦੀ ਵੀ ਇਹ ਫੁਟੇਜ ਜਿਹੜੀ ਉਹ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਹਾਈ ਸਕੂਲ ਏਜ ਦੇ ਸਕੇਟਰ ਸੀਗੇ, ਜਿਹੜੇ ਪਲੇਅਰਸ ਦੇ ਤੌਰ ਦੇ ਉੱਤੇ ਖੇਡ ਰਹੇ ਸੀਗੇ। ਰਿੰਕ ਦੇ ਵਿੱਚ ਉਹਨਾਂ ਨੇ ਜਿੱਦਾਂ ਹੀ ਕਹਿੰਦੇ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਜਿਹੜੇ ਉਧਰਲੇ ਪਾਸੇ ਨੂੰ ਜਿਹੜੇ ਉਹ ਚਲੇ ਗਏ। ਕਹਿੰਦੇ ਵੀ ਦੂਜੇ ਪਾਸੇ ਦੇ ਡੋਰਥਾਨੀ ਸਾਰਿਆਂ ਨੇ ਬਾਹਰ ਕਰਨ ਦੀ ਕੋਸ਼ਿਸ਼ ਕੀਤੀ। ਕਹਿੰਦੇ ਵੀ ਇੱਕ ਹੋਰ ਜਾਣਾ ਜਿਹੜਾ ਨਜ਼ਦੀਕ ਸੀਗਾ ਸ਼ੂਟਰ ਦੇ, ਉਸਨੇ ਇਸ ਨੂੰ ਡਿਸਆਰਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਸ ਦੇ ਬਾਰੇ ਜਿਹੜੇ ਸੈਨੇਟਰ ਜੈਕ ਰੀਡ ਜੋ ਰੋਡ ਆਈਲੈਂਡ ਤੋਂ ਆ, ਉਹਨਾਂ ਨੇ ਕਿਹਾ ਵੀ ਗੁੱਡ ਸਮਾਰਟੀਅਨ ਦੇ ਇਸ ਐਫਰਟ ਦੇ ਨਾਲ ਜਿਸਨੇ ਇਸ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ, ਵੀ ਉਹਨੇ ਸਵਿਫਟ ਐਕਸ਼ਨ ਜਿਹੜਾ ਉਹ ਲਿਆ, ਜਿਹਦੇ ਨਾਲ ਜਾਨਾਂ ਹੋਰ ਵੀ ਜਿਹੜੀਆਂ ਉਹ ਜਾ ਸਕਦੀਆਂ ਸੀ, ਜਿਹੜੀਆਂ ਇਸ ਬੰਦੇ ਨੇ ਬਚਾ ਲਈਆਂ। ਸੋ 3 ਜਾਣੇ ਜਿਹੜੇ ਇੰਜਰਡ ਨੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਿਹੜੇ ਉਹ ਜਾ ਰਹੇ ਨੇ ਰੋਡ ਆਈਲੈਂਡ ਹਸਪੀਟਲ ਦੇ ਵਿੱਚ। ਗਨ ਸ਼ਾਟ ਵੂਨਡਸ ਦੇ ਨਾਲ ਉਹ ਇਸ ਟਾਈਮ ਜ਼ੇਰੇ ਇਲਾਜ ਕਿਤੇ ਹੋਏ ਨੇ। ਉਹ ਸੇਮ ਹੀ ਫੈਸਿਲਿਟੀ ਆ ਜਿੱਥੇ ਬਰਾਊਨ ਯੂਨੀਵਰਸਿਟੀ ਦੀ ਸ਼ੂਟਿੰਗ ਦੇ ਬਾਅਦ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਉੱਥੇ ਟਰੀਟ ਕੀਤਾ ਜਿਹੜਾ ਉਹ ਗਿਆ ਸੀਗਾ। ਸੋ ਪੁਲਿਸ ਕਹਿੰਦੇ ਵੀ ਇਸ ਟਾਈਮਲਾਈਨ ਬਣਾ ਰਹੀ ਆ ਤੇ ਕਿਵੇਂ ਸਾਰਾ ਕੁਛ ਜਿਹੜਾ ਉਹ ਵਾਪਰਿਆ ਹੈਗਾ ਆ। ਓਵਰਆਲ ਗਨ ਵਾਇਲੈਂਸ ਆਰਕਾਈਵ ਦੇ ਅਨੁਸਾਰ ਅਮਰੀਕਾ ਦੇ ਵਿੱਚ ਕਹਿੰਦੇ ਵੀ ਇਹ 41ਵੀਂ ਮਾਸ ਸ਼ੂਟਿੰਗ ਆ ਸਾਲ ਦੇ 47ਵੇਂ ਦਿਨ ਦੇ ਵਿੱਚ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਅੱਗੇ ਵੀ ਇੱਕ ਦਿਨ ਸਾਂਝੀ ਕੀਤੀ ਸੀ ਵੀ ਕੰਪਿਊਟਰ ਸਾਇੰਸ ਨੂੰ ਲੈ ਕੇ USA ਦੇ ਵਿੱਚ, ਖਾਸ ਕਰਕੇ UC ਸਿਸਟਮ ਦੇ ਵਿੱਚ ਹੁਣ ਜਿਹੜੇ ਕਾਲਜ ਸਟੂਡੈਂਟਸ ਆ, ਉਹਨਾਂ ਦਾ ਇੰਟਰਸਟ ਕਾਫੀ ਘਟਦਾ ਜਾ ਰਿਹਾ ਹੈਗਾ। UC ਸਿਸਟਮ ਦੇ ਵਿੱਚ 6% ਘੱਟ ਐਨਰੋਲਮੈਂਟ ਹੋਈ ਹੈ ਕੰਪਿਊਟਰ ਸਾਇੰਸ ਦੀ ਡਿਗਰੀਜ਼ ਦੇ ਵਿੱਚ ਇਸ ਸਾਲ, ਕਿਉਂਕਿ ਜੋ ਆਪਾਂ ਦੇਖ ਰਹੇ ਹਾਂ AI ਨੂੰ ਲੈ ਕੇ ਜੌਬਸ ਦੇ ਵਿੱਚ ਕਾਫੀ ਜ਼ਿਆਦਾ IT ਇੰਡਸਟਰੀ ਦੇ ਵਿੱਚ ਘਾਟਾ ਹੋਇਆ, ਖਾਸ ਕਰਕੇ ਕੋਡਿੰਗ, ਸੌਫਟਵੇਅਰ ਪ੍ਰੋਗਰਾਮਿੰਗ ਦੇ ਵਿੱਚ। ਨੈਸ਼ਨਲ ਸਟੂਡੈਂਟ ਕਲੀਅਰਿੰਗ ਹਾਊਸ ਰਿਸਰਚ ਸੈਂਟਰ ਨੇ ਕਿਹਾ ਵੀ ਹੁਣ ਟ੍ਰੈਡੀਸ਼ਨਲ ਜਿਹੜੀ ਕੰਪਿਊਟਰ ਸਾਇੰਸ ਦੀ ਡਿਗਰੀ ਆ, ਉਹ ਤੋਂ ਸਟੂਡੈਂਟਸ ਭੱਜ ਰਹੇ ਹੈਗੇ ਆ। ਸਿਰਫ ਇੱਕੋ ਇੱਕ ਕੈਂਪਸ ਆ UC ਸੈਨ ਡੀਗੋ ਦਾ,
ਜਿੱਥੇ ਸਟੂਡੈਂਟਸ ਨੂੰ ਐਡ ਕੀਤਾ ਹੈਗਾ ਆ। MIT ਟੈਕਨੋਲੋਜੀ ਨੇ ਇਹ ਰਿਪੋਰਟ ਕੀਤਾ ਵੀ ਚਾਈਨੀਜ਼ ਯੂਨੀਵਰਸਿਟੀ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਜ਼ੋਰ ਹੁਣ AI ਤੇ ਲਾ ਰਹੀਆਂ। ਇਕੱਲਾ ਯੂਨੀਵਰਸਿਟੀਜ਼ ਨਹੀਂ, ਉੱਥੇ ਤਾਂ ਐਲੀਮੈਂਟਰੀ ਸਕੂਲ ਤੋਂ ਬੱਚਿਆਂ ਨੂੰ ਜੋ ਆ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਲਾਸਿਸ ਸ਼ੁਰੂ ਹੋ ਗਈਆਂ ਹੈਗੀਆਂ। ਕਹਿੰਦੇ 60% ਚਾਈਨੀਜ਼ ਸਟੂਡੈਂਟ ਤੇ ਫੈਕਲਟੀ ਜਿਹੜੀ ਆ ਹੁਣ AI ਟੂਲਸ ਨੂੰ ਯੂਜ਼ ਕਰਦੀ ਆ ਮਲਟੀਪਲ ਟਾਈਮਸ ਹਰ ਰੋਜ਼। ਜੋ ਜ਼ੈਨਜ਼ੀਆਂਗ ਯੂਨੀਵਰਸਿਟੀ ਦੇ ਤੇ ਹੋਰ ਸਕੂਲਸ ਹੈਗੇ ਆ, ਉੱਥੇ ਤਾਂ ਕੰਪਲਸਰੀ AI ਕੋਰਸ ਵਰਕ ਸ਼ੁਰੂ ਕਰ ਦਿੱਤਾ ਗਿਆ ਹੈਗਾ। ਹਰ ਇੱਕ ਸਟੂਡੈਂਟ ਨੂੰ ਉਹ ਲੈਣਾ ਹੀ ਪੈਣਾ ਹੈਗਾ ਆ। ਤੇ ਕਹਿੰਦੇ ਵੀ ਚਾਈਨਾ ਦੇ ਵਿੱਚ ਜਿਹੜੀ ਫਲੂਐਂਸੀ ਵਿਦ AI ਇਜ਼ ਨਾਟ ਆਪਸ਼ਨਲ ਐਨੀਮੋਰ। US ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਹਜੇ ਕੈਚ ਅਪ ਹੋਣਾ ਕਾਫੀ ਜਿਹੜਾ ਔਖਾ ਲੱਗ ਰਿਹਾ ਆ। ਬਹੁਤ ਘੱਟ ਯੂਨੀਵਰਸਿਟੀਜ਼ ਆ ਜਿਨ੍ਹਾਂ ਦੇ ਵਿੱਚ AI ਦੀਆਂ ਜਿਹੜੀਆਂ ਕਲਾਸਿਸ ਆ ਉਹ ਸ਼ੁਰੂ ਹੋਈਆਂ ਹੈਗੀਆਂ। ਕੋਲੰਬੀਆ ਯੂਨੀਵਰਸਿਟੀ, ਪੇਸ ਯੂਨੀਵਰਸਿਟੀ, ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਤੇ UCLA, ਇਹਨਾਂ ਨੇ AI ਦੇ ਜਿਹੜੇ ਪ੍ਰੋਗਰਾਮਸ ਆ ਉਹ ਸ਼ੁਰੂ ਕੀਤੇ ਹੈਗੇ ਆ। ਸੋ ਚਾਈਨਾ ਕਹਿੰਦੇ ਅਮਰੀਕਾ ਤੋਂ ਕਾਫੀ ਅੱਗੇ AI ਲਰਨਿੰਗ ਦੇ ਵਿੱਚ ਬੱਚਿਆਂ ਨੂੰ ਜਾਂ ਯੂਨੀਵਰਸਿਟੀ ਦੇ ਵਿੱਚ ਅੱਗੇ ਜਾ ਰਿਹਾ ਹੈਗਾ। ਸੋ ਜਿਹਦਾ ਉਸ ਤੋਂ ਬਿਨਾ ਫਿਰ ਜੇ ਗੱਲ ਕਰੀਏ ਇੰਡੀਆ ਦੀ, ਕਹਿੰਦੇ ਇੰਡੀਆ ਦੇ ਵਿੱਚ ਕਿਉਂਕਿ ਗਿਣਤੀ ਬਹੁਤ ਆ, ਇੰਨੀ ਵੱਡੀ ਜਨਤਾ ਆ ਇੰਡੀਆ ਦੇ ਵਿੱਚ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਇੰਡੀਆ 'ਚ ਚੈਟ GPT ਨੂੰ ਯੂਜ਼ ਕਰ ਰਹੇ ਹੈਗੇ ਆ। ਚੈਟ GPT ਨੇ ਨੂੰ ਲੈ ਕੇ ਜਿਹੜੇ ਆਲਟਮੈਨ ਆ ਉਹ ਇੰਡੀਆ ਜਾ ਰਹੇ ਆ, ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਕਾਨਫਰੰਸ ਇੰਡੀਆ ਦੇ ਵਿੱਚ ਰੱਖੀ ਹੋਈ ਹੈਗੀ ਆ। ਸੋ ਆਪਣੇ ਆਫਿਸਰਸ ਵੀ ਬਹੁਤ ਖੋਲ ਰਹੇ ਹੈਗੇ ਆ। ਕਹਿੰਦੇ ਵੀ ਇੰਡੀਆ ਦੀ ਯੰਗ ਜਨਰੇਸ਼ਨ ਜੋ ਆ 100 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹ ਇਸ ਨੂੰ ਯੂਜ਼ ਕਰ ਰਹੇ ਆ ਜਾਂ ਯੂਜ਼ ਕਰ ਸਕਦੇ ਹੈਗੇ ਆ, ਤੇ ਇਹ ਇੱਕ ਬਹੁਤ ਵੱਡੀ ਮਾਰਕੀਟ ਹੈ। ਜੀ, ਬਿਲਕੁਲ। ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ, ਨਿਖਿਲ ਗੁਪਤਾ ਜਿਸ ਨੇ ਹੁਣੇ ਕੁਛ ਦਿਨ ਪਹਿਲਾਂ ਆਪਣੇ ਜ਼ੁਲਮਾਂ ਨੂੰ ਕਬੂਲ ਕੀਤਾ ਆ ਵੀ ਉਸਨੇ ਅਮਰੀਕਨ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਸਿੱਖ ਐਕਟਿਵਿਸਟ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਰਚੀ ਸੀ ਤੇ ਸੁਪਾਰੀ ਜਿਹੜੀ ਉਹ ਦੇਣ ਦਿੱਤੀ ਸੀਗੀ ਤੇ ਉਹਦਾ ਫੇਲਡ ਹੋ ਗਿਆ ਸੀਗਾ ਇਹ ਅਸੈਸੀਨੇਸ਼ਨ ਪਲਾਟ। ਇਹ ਉਸ ਦਰਮਿਆਨ ਇਹਨਾਂ ਨੇ ਕੀਤਾ ਸੀਗਾ ਜਦੋਂ ਉਸ ਤੋਂ ਕੁਝ ਦਿਨ ਪਹਿਲਾਂ ਹੀ ਭਾਈ ਨਿੱਜਰ ਹੁਣਾਂ ਦਾ ਅਸੈਸੀਨੇਸ਼ਨ ਕੀਤੀ ਜਿਹੜੀ ਉਹ ਜਾ ਚੁੱਕੀ ਸੀਗੀ। ਸੋ ਉਸ ਦੇ ਜਿਹੜੇ ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਆ ਵੀ ਇਹਨਾਂ ਨੇ ਲਿਸਟਾਂ ਜਿਹੜੀਆਂ ਉਹ ਬਣਾਈਆਂ ਹੋਈਆਂ ਸੀਗੀਆਂ ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਤੋਂ ਪਹਿਲਾਂ। ਉਹ ਆਪਸ ਦੇ ਵਿੱਚ ਕਿੱਦਾਂ ਜਿਹੜਾ ਵਿਕਾਸ ਯਾਦਵ ਆ ਉਹਦੇ ਨਾਲ ਆਪਸ 'ਚ ਗੱਲਾਂ ਕਰਦੇ ਜਿਹੜੇ ਹੋ ਰਹੇ ਆ। ਸੋ ਹੁਣ ਕਹਿੰਦੇ ਵੀ ਜੇ ਦੇਖਿਆ ਜਾਵੇ ਤਾਂ ਨਿਖਿਲ ਗੁਪਤੇ ਦੇ ਨਾਲ ਉਹੀ ਕੁਝ ਹੋਇਆ ਜੋ ਭਾਰਤ ਦੀ ਸਰਕਾਰ ਆਪਣੇ ਪਿਆਦਿਆਂ ਦੇ ਨਾਲ ਅਕਸਰ ਕਰਦੀ ਆ, ਵੀ ਵਰਤ ਕੇ ਜਿਹੜਾ ਉਹ ਸੁੱਟ ਦੇਣਾ। ਸੋ ਯੂਜ਼ ਕੀਤਾ, ਡਿਸਕਾਰਡ ਜਿਹੜਾ ਉਸ ਨੂੰ ਕਰ ਦਿੱਤਾ ਗਿਆ ਆ। ਇਸ ਪੂਰੇ ਮਾਮਲੇ ਦੇ ਵਿੱਚ ਇੱਕ ਚੀਜ਼ ਜਿਹੜੀ ਕਲੀਅਰ ਹੋ ਕੇ ਨਿੱਤਰ ਕੇ ਜਿਹੜੀ ਉਹ ਹਰਜੋਤ ਸਿੰਘ ਜੀ ਇੱਕ ਦੋ ਚੀਜ਼ਾਂ ਆਪਾਂ ਕਵਾਂਗੇ ਵੀ ਸਾਹਮਣੇ ਆਈਆਂ। ਇੱਕ ਤਾਂ ਇਹ ਵੀ ਭਾਰਤ ਦੇ ਦੁਆਰਾ ਇਦਾਂ ਦਾ ਜਿਹੜਾ ਅਸੈਸੀਨੇਸ਼ਨ ਜਿਹੜਾ ਪ੍ਰੋਗਰਾਮ ਆ ਉਹ ਚੱਲਦੇ ਨੇ। 66 ਜਿਹੜੇ ਲੋਕ ਹੁਣ ਤੱਕ ਮਾਰ ਚੁੱਕੇ ਆ। ਅਨਿਰੁੱਧ ਦੀ ਕਿਤਾਬ ਦੇ ਜਿਹੜਾ ਉਹ ਮੁਤਾਬਕ ਜਿਹੜੇ ਆਥਰ ਨੇ ਤੇ ਭਾਈ ਖੰਡੇ ਨੂੰ ਜ਼ਹਿਰ ਦੇਣ ਵਾਲੀ ਗੱਲ, ਭਾਈ ਨਿੱਜਰ ਹੁਣਾਂ ਦਾ ਜਿਹੜਾ ਕਤਲੋਗਾਰਤ ਕੀਤੀ, ਅਸੈਸੀਨੇਸ਼ਨ ਕੀਤੀ, ਉਹ ਇਸ ਦੇ ਵਿੱਚ ਸਾਹਮਣੇ ਆ। ਇੱਕ ਚੀਜ਼ ਤਾਂ ਇਹ ਕਨਫਰਮ ਆ। ਦੂਜੀ ਚੀਜ਼ ਇਹ ਆ ਵੀ ਅਮਰੀਕਨ ਜਿਹੜੀ ਸੋਵਰਨਿਟੀ ਆ, ਅਮਰੀਕਨ ਜਿਹੜੀ ਪ੍ਰਭੂਸੱਤਾ ਆ, ਉਹ ਕਿਸੇ ਵੀ ਤਰੀਕੇ ਜਿਹੜੀ ਉਹ ਨੈਗੋਸ਼ੀਏਬਲ ਨਹੀਂ ਆ, ਨਾਨ ਨੈਗੋਸ਼ੀਏਬਲ ਆ। ਅਮਰੀਕਾ ਦੀ FBI ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਜਿਹੜੀ ਅਮਰੀਕਨ ਜਿਹੜੀ ਸੋਵਰਨਿਟੀ ਆ ਉਸ ਨੂੰ ਅਸੀਂ ਬਿਲਕੁਲ ਵੀ ਹਲਕੇ ਦੇ ਵਿੱਚ ਜਿਹੜਾ ਉਹ ਨਹੀਂ ਲੈਣਾ। ਕੈਨੇਡਾ ਵਾਂਗੂ ਨਹੀਂ ਵੀ ਜਿਹੜੇ ਮੁਲਕ ਨੇ ਆ ਕੇ ਇੱਥੇ ਤੁਹਾਡੇ ਬੰਦੇ ਨੂੰ ਕਤਲ ਕੀਤਾ ਉਹਨਾਂ ਨੇ ਬਾਅਦ ਦੇ ਵਿੱਚ ਜੱਫੀਆਂ ਜਿਹੜੀਆਂ ਉਹ ਪਾਈ ਜਾਓ। ਅਮਰੀਕਨ ਜਿਹੜੀ ਸਰਕਾਰ ਆ ਉਹਨਾਂ ਨੇ ਕਲੀਅਰ ਕਰਕੇ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਉਹਨਾਂ ਦੇ ਬਿਆਨਾਂ ਤੋਂ ਇਹ ਉਹਨਾਂ ਨੇ ਕਹਿ ਦਿੱਤਾ ਵੀ ਇਹ ਇੱਕ ਪੱਕੀ ਚੀਜ਼ ਜਿਹੜੀ ਆ ਸਾਰੇ ਫੋਰਨ ਐਕਟਰ ਜਿਹੜੇ ਉਹ ਸੁਣ ਲੈਣ ਤੇ ਦੇਖ ਲੈਣ। ਅਮਰੀਕਨ ਸੋਵਰਨਿਟੀ ਇਜ਼ ਨਾਟ ਫਾਰ ਸੇਲ, ਇਜ਼ ਨਾਨ ਨੈਗੋਸ਼ੀਏਬਲ। ਅਮਰੀਕਨ ਸਿਟੀਜ਼ਨ ਨੂੰ ਟਾਰਗੇਟ ਕੀਤਾ ਗਿਆ ਸੀ। ਅਮਰੀਕਨ ਸਰਕਾਰ ਨੇ ਉਸ ਦਾ ਪੂਰਾ ਜਿਹੜਾ ਉਹ ਕਹਿ ਲਓ ਵੀ ਕੰਸੀਕੁਐਂਸਿਸ ਆ, ਕਾਜ਼ ਐਂਡ ਇਫੈਕਟ ਆ। ਜੇ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਫੁੱਲ ਫੋਰਸ ਆਫ ਅਮਰੀਕਨ ਐਡਮਿਨਿਸਟ੍ਰੇਸ਼ਨ ਜਿਹੜਾ ਵੀ ਉਸ ਟਾਈਮ ਉੱਥੇ ਸੱਤਾ ਦੇ ਵਿੱਚ ਹੈਗਾ ਆ ਉਹ ਉਸ ਦਾ ਸਾਥ ਜਿਹੜਾ ਅਮਰੀਕਨ ਸਿਟੀਜ਼ਨ ਦਾ ਜਿਹੜੇ ਇਸ ਦੇ ਵਿੱਚ ਦੇਣਗੇ। ਐਵੇਂ ਨਹੀਂ ਹੁੰਦਾ ਹਰਜੋਤ ਸਿੰਘ ਜੀ। ਤੁਸੀਂ ਦੇਖੋ ਅਮਰੀਕਨ ਸਿਟੀਜ਼ਨ ਜਿਹੜੇ ਰਸ਼ੀਆ ਦੇ ਵਿੱਚ ਵੀ ਫੜੇ ਜਾਂਦੇ ਆ, ਈਰਾਨ ਦੇ ਵਿੱਚ ਵੀ ਜਿਹੜੇ ਕਿਤੇ ਫਸ ਜਾਂਦੇ ਤੇ ਅਗਲਿਆਂ ਨੂੰ ਉੱਥੋਂ ਲਿਆਉਣ ਦੇ ਲਈ
ਕਿੰਨਾ ਕੁਛ ਜਿਹੜੇ ਪਾਪੜ ਕਿੱਦਾਂ ਤੱਕ ਨਹੀਂ ਜਿਹੜੇ ਉਹ ਵੇਲਣੇ ਪੈਂਦੇ, ਇੱਥੋਂ ਤੱਕ ਕਿ ਕਈ ਵਾਰੀ ਖਤਰਨਾਕ ਬੰਦੇ ਜਿਹੜੇ ਉਹਨਾਂ ਨੂੰ ਅਮਰੀਕਨ ਸਿਟੀਜ਼ਨ ਨੂੰ ਛਡਾਉਣ ਬਦਲੇ ਜਿਹੜੇ ਉਹ ਕਰ ਦਿੰਦੇ। ਜੱਗੀ ਜੌਲਾ ਵਾਂਗੂ ਥੋੜੀ ਵੀ ਉਹ ਉੱਥੋਂ ਦਾ ਸਿਟੀਜ਼ਨ ਹੋਵੇ ਤਾਂ ਇੰਨੇ ਸਾਲ ਹੋ ਗਏ ਹੁਣ ਉਹ ਅੰਦਰ ਆ ਤੇ ਉਹਨੂੰ ਛਡਾਉਣ ਵਾਲੀ ਕੋਈ ਗੱਲ ਹੀ ਨਹੀਂ ਜਿਹੜੀ ਉੱਥੇ ਕੋਈ ਕਰ ਰਿਹਾ ਹੈਗਾ। ਸੋ ਅਮਰੀਕਨ ਸਿਟੀਜ਼ਨ ਹੋਣ ਦਾ ਮਤਲਬ ਇਹ ਹੁੰਦਾ ਆ ਵੀ ਤੁਹਾਡੇ ਲਈ ਤੁਹਾਡੀ ਜਿਹੜੀ ਸਰਕਾਰ ਆ ਉਹ ਬਿਲਕੁਲ ਤੁਹਾਡੇ ਨਾਲ ਆ, ਚਾਹੇ ਉਹ ਡੈਮੋਕ੍ਰੇਟਾਂ ਦੀ ਰਹੀ ਹੋਵੇ, ਚਾਹੇ ਹੁਣ ਇਹ ਰਿਪਬਲਿਕਨਾਂ ਦੀ ਆ। ਸੋ ਅਮਰੀਕਨ ਸਿਟੀਜ਼ਨ, ਅਮਰੀਕਨ ਸੋਵਰਨਟੀ ਜਿਹੜੀ ਉਹ ਸਭ ਤੋਂ ਉੱਤੇ ਜਿਹੜਾ ਉਹ ਇਸ ਦੇ ਵਿੱਚ ਹੈਗਾ ਆ। ਸੋ ਵੈਸੇ ਤਾਂ ਜਿਹੜਾ ਹੁਣ ਹਰਜੋਤ ਸਿੰਘ ਜੀ ਇਹ ਕਨਫਰਮ ਹੀ ਹੋ ਗਿਆ ਵੀ ਅਮਰੀਕਾ ਦੇ ਵਿੱਚ ਜਿਹੜਾ ਇੰਡੀਆ ਵਾਲਿਆਂ ਨੇ ਇਹ ਕਰਤੂਤ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਜਿਹੜੇ ਅਜੇ ਵੀ ਇੰਡੀਆ ਦੇ ਜਿਹੜੇ ਚੇਲੇ ਚਾਟੜੇ ਆ ਉਹਨਾਂ ਤੋਂ ਹੈਰਾਨੀ ਆਉਂਦੀ ਆ ਵੀ ਸਮਝ ਹੋਣ ਦੇ ਬਾਵਜੂਦ ਵੀ ਇੰਡੀਆ ਵਾਲਿਆਂ ਨੇ ਤਾਂ ਬਾਅਦ ਚ ਪੁੱਛਣਾ ਵੀ ਨਹੀਂ ਤੁਹਾਨੂੰ, ਉਹਨਾਂ ਨੇ ਤਾਂ ਵਰਤ ਕੇ ਤੁਹਾਨੂੰ ਉਹ ਸੁੱਟ ਦੇਣਾ। ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਹੈਗੀਆਂ ਆ। ਹੁਣ ਭਾਰਤ ਦੀ ਜਿਹੜੀ ਸੈਂਟਰ ਦੀ ਸਰਕਾਰ ਉਹ ਇਸ ਟਾਈਮ ਚੁੱਪ ਆ ਪੰਨੂ ਹੁਣਾਂ ਦੇ ਇਸ ਕੇਸ ਦੇ ਮਾਮਲੇ ਦੇ ਵਿੱਚ, ਨਿਖਿਲ ਗੁਪਤਾ ਦੇ ਇਸ ਕੇਸ ਦੇ ਮਾਮਲੇ 'ਚ ਵੀ ਉਹਨਾਂ ਨੂੰ ਅਸੈਸੀਨੇਸ਼ਨ ਕਰਨ ਦੀ ਜਿਹੜੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਸੀ, ਜਿਹੜੀ ਵਿੱਚੇ ਹੀ ਫੜ ਜਿਹੜੀ ਉਹ ਹੋ ਗਈ। ਸੋ ਉਹ ਕਹਿ ਰਹੇ ਆ ਜੀ ਅਸੀਂ ਤਾਂ ਯੂਐਸ ਦੇ ਕੋਰਟ ਡਾਕੂਮੈਂਟਸ ਦੇ ਅਧਿਕਾਰਤ ਤੌਰ ਦੇ ਉੱਤੇ ਵੇਟ ਜਿਹੜੀ ਉਹ ਕਰ ਰਹੇ ਆ। ਤੁਸੀਂ ਮਿੱਤਰੋ ਵੇਟ ਹੀ ਕਰਦੇ ਰਹਿਣਾ ਆ। ਅਗਲਿਆਂ ਨੇ ਤੁਹਾਨੂੰ ਜਿਹੜਾ ਆ ਉਹ ਦੁਨੀਆ ਦੇ ਸਾਹਮਣੇ ਨੰਗਿਆਂ ਜਿਹੜਾ ਉਹ ਕਰਕੇ ਰੱਖ ਦਿੱਤਾ ਆ ਵੀ ਅਸਲ ਦੇ ਵਿੱਚ ਚੱਲ ਜਿਹੜਾ ਉਹ ਕੀ ਰਿਹਾ ਆ। ਤੁਹਾਡੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਵਿੱਚ ਆ। ਹਰਜੋਤ ਸਿੰਘ ਜੀ ਮੈਨੂੰ ਗੱਲ ਯਾਦ ਆਉਂਦੀ ਆ, ਮੋਦੀ ਕਹਿੰਦਾ ਹੁੰਦਾ ਸੀ ਘੁਸ ਕੇ ਮਾਰੇਂਗੇ। ਹੁਣ ਇਹਨੇ ਕੋਸ਼ਿਸ਼ ਕੀਤੀ ਇੱਥੇ ਅਮਰੀਕਾ ਦੇ ਵਿੱਚ ਇਹ ਚੀਜ਼ ਕਰਨ ਦੇ ਲਈ, ਸਿੱਖ ਐਕਟਿਵਿਸਟ ਨੂੰ ਜਿਹੜੀ ਉਹ ਮਾਰਨ ਦੇ, ਤੇ ਹੁਣ ਅਮਰੀਕਾ ਵਾਲੇ ਉੱਥੇ ਘੁਸੇ ਪਏ ਆ। ਉਹਨਾਂ ਦੀ ਇਕਨੋਮੀ ਹਿੱਲੀ ਪਈ ਆ, ਉਹਨਾਂ ਦਾ ਇੰਡੀਆ ਦਾ ਜਿਹੜਾ ਇਸ ਟਾਈਮ ਤਾਮਝਾਮ ਜਿਹੜਾ ਹਿੱਲਿਆ ਪਿਆ ਆ। ਇੰਨੀਆਂ ਕਿ ਕਸੂਤਾ ਜਿਹੜਾ ਮੋਦੀ ਆ ਆਪਣੀਆਂ ਹੀ ਗੱਲਾਂ ਦੇ ਵਿੱਚ, ਆਪਣੀ ਹੀ ਈਗੋ ਦੇ ਵਿੱਚ, ਆਪਣੇ ਹੀ ਹੰਕਾਰ ਦੇ ਵਿੱਚ ਫਸਿਆ ਆ ਵੀ ਉਹਨੇ ਉੱਥੇ ਰਹਿੰਦੀ ਖੁੰਦੀ ਜਿਹੜੀ ਇਕਨੋਮੀ ਆ ਉਸ ਦਾ ਭੱਠਾ ਜਿਹੜਾ ਉਹ ਬਿਠਾ ਕੇ ਜਿਹੜਾ ਉਹ ਰੱਖ ਦਿੱਤਾ ਹੈਗਾ ਆ, ਤੇ ਜਾਂ ਉਹਨੇ ਛੱਡਣਾ ਨਹੀਂ। ਚਾਈਨਾ ਦੇ ਮੂਹਰੇ ਵੀ ਗੋਡੇ ਟੇਕ ਲਏ, ਬਾਕੀ ਦੁਨੀਆ ਦੇ ਮੂਹਰੇ ਵੀ ਗੋਡੇ ਜਿਹੜੇ ਉਹ ਟੇਕ ਲਏ। ਅਮਰੀਕਾ ਨੇ ਘੂਰੀ ਵੱਟੀ, ਰਸ਼ੀਆ ਤੋਂ ਤੇਲ ਲੈਣਾ ਵੀ ਬੰਦ ਜਿਹੜਾ ਉਹ ਕਰਵਾਤਾ। ਇੰਡੀਆ ਨੇ ਆਪਣਾ ਐਗਰੀਕਲਚਰ ਖੇਤਰ ਵੀ ਜਿਹੜਾ ਉਹ ਖੋਲਣ ਦੀ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਉਹ ਕਰ ਦਿੱਤੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਅਡਾਨੀ ਅੰਬਾਨੀ ਹੁਣਾਂ ਨੂੰ ਬਚਾਉਣ ਦੀ ਖਾਤਰ ਮੁਲਕ ਨੂੰ ਜਿਹੜਾ ਆ ਮੋਦੀ ਨੇ ਇੱਕ ਵਾਰੀ ਵੇਚ ਦਿੱਤਾ। ਵੈਸੇ ਉਹ ਤੋਂ ਹੋਰ ਕੋਈ ਉਮੀਦ ਵੀ ਨਹੀਂ ਸੀਗੀ। WhatsApp ਦੇ ਉੱਤੇ ਇੱਕ ਜੋਸ਼ ਦਿਵਾਉਣ ਵਾਲੀਆਂ ਗੱਲਾਂ, ਉਹ ਉਸ ਦੇ ਵਿੱਚ ਝੂਠ ਫਰੇਬ ਜੋ ਮਰਜ਼ੀ ਜਿਹੜੀ ਉਹ ਬੋਲੀ ਜਾਓ, ਲੋਕਾਂ ਨੂੰ ਗੁੰਮਰਾਹ ਜਿਹੜਾ ਉਹ ਤੁਸੀਂ ਕਰੀ ਜਾਓ, ਪਰ ਦੁਨੀਆ ਜਿਹੜੀ ਆ ਰੀਅਲ ਵਰਲਡ ਉਹ ਹੋਰ ਤਰੀਕੇ ਦੇ ਨਾਲ ਚੱਲ ਰਿਹਾ ਆ। ਨਿਖਿਲ ਗੁਪਤਾ ਇਸ ਦਾ ਜਿਹੜਾ ਇਹਨਾਂ ਦਾ ਗਵਾਹ ਆ ਵੀ ਭਾਰਤ ਦੀ ਜਿਹੜੀਆਂ ਪਾਲਿਸੀਜ਼ ਆ, ਭਾਰਤ ਦੇ ਜਿਹੜੇ ਅਸੈਸੀਨੇਸ਼ਨ ਪ੍ਰੋਗਰਾਮ ਆ, ਉਹ ਇਸ ਟਾਈਮ ਸ਼ਰੇਆਮ ਜੱਗ ਜ਼ਾਹਰ ਜਿਹੜੇ ਹੋ ਗਏ ਆ। ਹੁਣ ਇਹਨਾਂ ਨੂੰ ਕੀ ਲੱਗਦਾ ਵੀ ਇਹ ਚੀਜ਼ ਜੱਗ ਜ਼ਾਹਰ ਹੋਣ ਤੋਂ ਬਾਅਦ ਦੇ ਵਿੱਚ ਬਾਕੀ ਮੁਲਕ ਨਹੀਂ ਦੇਖਣਗੇ ਵੀ ਤੁਹਾਡੇ ਜਿਹੜੇ ਹੋਰ ਇਦਾਂ ਦੇ ਇੱਥੇ ਦਲਾਲ ਬੈਠੇ ਨੇ, ਹੱਥ ਠੋਕੇ ਜਿਹੜੇ ਤੁਹਾਡੇ ਬੈਠੇ ਨੇ ਉਹਨਾਂ ਦੇ ਮੁਲਕਾਂ 'ਚ, ਵੀ ਉਹਨਾਂ ਦੇ ਉੱਤੇ ਨੱਥ ਨਹੀਂ ਪਾਉਣਗੇ। ਕੁਛ ਸਾਲ ਪਹਿਲਾਂ ਹੀ ਆਸਟ੍ਰੇਲੀਆ ਵਾਲਿਆਂ ਨੇ ਕਿੰਨੇ ਕੱਢੇ ਸੀਗੇ ਰੌ ਵਾਲੇ ਉੱਥੋਂ ਬਾਹਰ, ਵੀ ਉਹ ਜਸੂਸੀ ਕਰਨ ਡਏ ਪਏ ਸੀਗੇ, ਵੀ ਆਏ ਕਿਸੇ ਹੋਰ ਆਧਾਰ ਦੇ ਉੱਤੇ ਸੀਗੇ ਤੇ ਜਸੂਸੀ ਜਿਹੜੀ ਆਸਟ੍ਰੇਲੀਆ ਦੀ ਕਰਨ ਲੱਗ ਗਏ ਸੀ। ਉੱਥੋਂ ਦੇ ਇੰਟੈਲੀਜੈਂਸ ਚੀਫ ਨੇ ਜਿਹੜਾ ਉਹ ਦੱਸਿਆ ਸੀ ਫਾਈਵ ਆਈਜ਼ ਦੇ 3 ਮੁਲਕਾਂ ਦੇ ਵਿੱਚ ਤਾਂ ਇਹਨਾਂ ਨੇ ਕਰਤੂਤਾਂ ਕਰ ਹੀ ਹਟੇ ਆ। 4 ਮੈਂ ਕਹੂੰਗਾ ਵੀ ਯੂਕੇ ਦੇ ਵਿੱਚ ਵੀ ਇਹੀ ਚੀਜ਼ਾਂ ਜਿਹੜੀਆਂ ਉਹ ਕਰ ਹਟੇ ਆ। ਅਜੇ ਤਾਂ ਹੋਰ ਬਹੁਤ ਸਾਰੇ ਮੁਲਕ ਆ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੋਣਾ, ਵੀ ਉਹ ਛੋਟੇ ਮੁਲਕਾਂ ਦਾ ਕਈ ਵਾਰੀ ਨਾਮ ਨਹੀਂ ਜਿਹੜਾ ਉਹ ਸਾਹਮਣੇ ਆਉਂਦਾ। US, ਆਸਟ੍ਰੇਲੀਆ, ਕੈਨੇਡਾ ਤੇ ਯੂਕੇ ਦੇ ਵਿੱਚ ਇਹ ਆਪਣੇ ਜਿਹੜੇ ਕੋਵਰਟ ਆਪਰੇਸ਼ਨ ਅਸੈਸੀਨੇਸ਼ਨ ਦੇ ਇੰਡੀਆ ਵਾਲੇ ਜਿਹੜੇ ਉਹ ਚਲਾ ਹਟੇ ਆ ਜਾਂ ਚਲਾਉਣ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਲੱਗੇ ਜਿਹੜੇ ਹੋਏ ਸੀ, ਜਿਨ੍ਹਾਂ ਤੋਂ ਇਹਨਾਂ ਦਾ ਪਰਦਾਫਾਸ਼ ਹੋ ਚੁੱਕਾ ਹੈਗਾ ਆ। ਅਜੇ ਤੱਕ ਵੀ ਜਿਹੜੇ ਲੋਕਾਂ ਨੂੰ ਕਲੀਅਰ ਨਹੀਂ ਹੋਇਆ ਵੀ ਨਿਖਿਲ ਗੁਪਤਾ ਕੌਣ ਸੀ ਜਾਂ ਕਿਹਦੇ ਲਈ ਕੰਮ ਕਰਦਾ ਸੀ। US ਦੀ ਡਿਪਾਰਟਮੈਂਟ ਆਫ ਜਸਟਿਸ ਨੇ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ, ਕੋਟ ਐਂਡ ਕੋਟ, ਐਕਟਡ ਔਨ ਦਾ ਡਾਇਰੈਕਸ਼ਨ ਆਫ ਐਨ ਇੰਡੀਅਨ ਗਵਰਨਮੈਂਟ EMPLOYE, ਵੀ ਇੰਡੀਅਨ ਗਵਰਨਮੈਂਟ EMPLOYE ਦੀ ਡਾਇਰੈਕਸ਼ਨ ਦੇ ਉੱਤੇ ਹੀ ਨਿਖਿਲ ਗੁਪਤਾ ਕੰਮ ਕਰ ਰਿਹਾ ਸੀ। ਉਹ ਕੌਣ ਸੀ? ਉਹ ਰਾਜ ਦਾ ਜਿਹੜਾ ਏਜੰਟ ਹੈਗਾ ਆ, ਵਿਕਾਸ ਯਾਦਵ। ਸੋ ਇਹ ਕਲੀਅਰਲੀ ਜਿਹੜਾ ਆ ਜੋ ਇੱਥੇ ਦੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਇਸ ਤੋਂ ਬਿਨਾਂ FBI ਦੀ ਜਿਹੜੀ ਸਟੇਟਮੈਂਟ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। FBI ਦੇ ਅਸਿਸਟੈਂਟ ਡਾਇਰੈਕਟਰ ਇੰਚਾਰਜ ਜੇਮਸ ਵਰਨੇਕਲ ਜੂਨੀਅਰ, ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਪਈ, ਇਹ ਵੀ ਕੋਟ ਐਂਡ ਕੋਟ ਚੋਂ ਨਹੀਂ ਲਿਖਿਆ, ਐਟ ਦਾ ਡਾਇਰੈਕਸ਼ਨ ਐਂਡ ਕੋਆਰਡੀਨੇਸ਼ਨ ਆਫ ਇੰਡੀਅਨ ਗਵਰਨਮੈਂਟ EMPLOYE, Nikhil Gupta plotted to assassinate a United States citizen on American soil, facilitating a foreign adversary's unlawful effort to silence a
ਵੋਕਲ ਕ੍ਰਿਟਿਕ ਆਫ ਇੰਡੀਅਨ ਗਵਰਨਮੈਂਟ। ਸੋ ਭਾਰਤ ਦੀ ਸਰਕਾਰ ਹਰ ਵਾਰੀ ਹਰ ਇੱਕ ਜਿਹੜਾ ਮਰਜ਼ੀ ਸਿੱਖ ਜੇ ਕੋਈ ਮਾੜੇ ਜਿਹੇ ਕੋਈ ਹੱਕ ਦੀ ਗੱਲ ਕਰਦਾ ਹੈ, ਚਾਹੇ ਉਹ ਕਿਸਾਨ ਮੋਰਚਾ ਕਿਤੇ ਕੁਛ ਵੀ ਹੋਵੇ, ਉਹਨਾਂ ਨੂੰ ਜੀ, ਖਾਲਿਸਤਾਨੀ ਅੱਤਵਾਦੀ ਇੱਕਦਮ ਅਨਾਊਂਸ ਕਰ ਦਿੰਦੀ ਆ, ਕੋਈ ਪ੍ਰੂਫ ਨਹੀਂ। ਸੋ FBI ਦੇ ਅਸਿਸਟੈਂਟ ਡਾਇਰੈਕਟਰ ਨੇ ਇਹ ਕਿਹਾ ਵੀ ਇੰਡੀਅਨ ਗਵਰਨਮੈਂਟ ਦਾ ਜਿਹੜਾ EMPLOYEE ਸੀ, ਉਹਦੀ ਡਾਇਰੈਕਸ਼ਨ ਦੇ ਉੱਤੇ, ਉਹਦੀ ਕੋਆਰਡੀਨੇਸ਼ਨ ਦੇ ਨਾਲ ਨਿਖਿਲ ਗੁਪਤੇ ਨੇ ਅਮਰੀਕਨ ਸਿਟੀਜ਼ਨ ਨੂੰ ਅਸੈਸੀਨੇਟ ਕਰਨ ਦੀ ਅਮਰੀਕਾ ਦੀ ਧਰਤੀ ਦੇ ਉੱਤੇ ਹੀ ਜਿਹੜੀ ਕੋਸ਼ਿਸ਼ ਕੀਤੀ ਆ। ਤੇ ਕਾਰਨ ਕੀ ਸੀ? ਸਿਰਫ ਉਹ ਇੰਡੀਅਨ ਗਵਰਨਮੈਂਟ ਦੇ ਕ੍ਰਿਟਿਕ ਹੈਗੇ ਆ, ਇੰਡੀਅਨ ਗਵਰਨਮੈਂਟ ਦੇ ਉਲਟ ਬੋਲਦਾ ਆ। ਸੋ ਇਹਦੇ ਨਾਲ ਤੁਸੀਂ ਇਹ ਨਹੀਂ ਆ ਵੀ ਤੁਸੀਂ ਦੂਜੇ ਮੁਲਕ 'ਚ ਜਾ ਕੇ ਉੱਥੇ ਦੇ ਸਿਟੀਜ਼ਨ ਨੂੰ ਕਤਲ ਕਰ ਦਿਓ। ਸੋ ਇਹ ਜੀ, ਦੋਨੋਂ ਸਟੇਟਮੈਂਟਸ, ਇੱਕ ਡਿਪਾਰਟਮੈਂਟ ਆਫ ਜਸਟਿਸ ਤੇ ਇੱਕ FBI FBI ਵੱਲੋਂ ਜਾਰੀ ਕੀਤੀ ਗਈ ਆ, ਬਿਲਕੁਲ ਸਟੇਟਮੈਂਟ ਜਾਰੀ ਕੀਤੀ ਗਈ ਆ। ਇਹ ਵਾਇਰ ਵੀ ਅੱਜ ਰਿਪੋਰਟ ਕਰ ਰਿਹਾ ਹੈਗਾ। ਬਿਲਕੁਲ ਨਹੀਂ, ਉਹ ਉਹਨਾਂ ਨੇ 100% ਉਹਨਾਂ ਦੇ ਸੋਸ਼ਲ ਮੀਡੀਆ ਤੇ ਆ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਪ੍ਰੈਸ ਰਿਲੀਜ਼ ਸੀ ਉਹਦੇ ਵਿੱਚ ਸਾਰੇ ਜਿਹੜੇ ਬਿਆਨ ਕੋਟ ਕੀਤੇ ਹੋਏ ਆ। ਸੋ ਹਰਜੋਤ ਸਿੰਘ ਜੀ 3 ਚਾਰजेस ਨੂੰ ਇਹਨੇ ਜਿਹੜੇ ਆਪਣੇ ਗਿਲਟੀ ਪਲੀ ਕੀਤਾ ਹੈ ਨਿਖਿਲ ਗੁਪਤੇ ਨੇ, ਮਰਡਰ ਫॉर ਹਾਇਰ, ਕਨਸਪੀਰੇਸੀ ਟੂ ਕਮਿਟ ਮਰਡਰ ਫॉर ਹਾਇਰ ਤੇ ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ। ਸੋ ਇਹ ਵੀ ਬੰਦਿਆਂ ਨੂੰ ਮਾਰਨ ਦੇ ਲਈ ਜਿਹੜੀ ਸੁਪਾਰੀ ਦੇਣੀ ਤੇ ਉਹਦੀ ਜਿਹੜੀ ਉਸਨੇ ਸਾਜ਼ਿਸ਼ ਬਣਾਉਣੀ ਤੇ ਜਿਹੜੀ ਮਨੀ ਲਾਂਡਰਿੰਗ $1 ਲੱਖ ਦੇਣਾ ਸੀਗਾ ਇਸਨੇ ਪੰਨੂ ਹੁਣਾਂ ਦੇ ਜਿਹੜੇ ਉਹ ਕਤਲ ਕਰਵਾਉਣ ਦੇ ਲਈ। ਤੇ ਉਹ DEA ਦਾ ਅੰਡਰ ਕਵਰ ਏਜੰਟ ਸੀਗਾ ਜਿਸ ਨੂੰ ਇਸਨੇ ਪੈਸੇ ਦਿੱਤੇ ਸੀ, ਬਾਅਦ 'ਚ ਕਾਲਾ ਪੈ ਗਿਆ। ਇਹ ਤਾਂ ਜਿਹੜਾ ਵਿਕਾਸ ਯਾਦਵ ਨੂੰ ਕਹਿੰਦਾ ਵੀ ਮੈਨੂੰ ਫੀਲਡ ਵਿੱਚ ਜਾਣ ਦੇ, ਮੈਂ ਮਾਰ ਦੇਣੇ ਆ। ਇਹਨੇ ਤਾਂ ਇੱਥੋਂ ਤੱਕ ਵੀ ਹਿਟਮੈਨ ਨੂੰ ਜਿਹੜਾ ਉਹ ਕਹਿ ਰਿਹਾ ਸੀਗਾ ਵੀ ਜੇ ਇਰਦ ਗਿਰਦ ਕੋਈ ਹੋਰ ਵੀ ਹੋਇਆ ਤਾਂ ਵੀ ਮਾਰ ਦਿਓ, ਚੱਕਰ ਹੀ ਕੋਈ ਨਹੀਂ। ਸੋ $15,000 ਦਾ ਜਿਹੜਾ ਹਰਜੋਤ ਸਿੰਘ ਜੀ ਇਹਨੇ ਐਡਵਾਂਸ ਦੇ ਦਿੱਤਾ ਸੀਗਾ। ਹੁਣ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਇੰਡੀਅਨ ਜਿਹੜਾ ਕੌਂਸਲੇਟ ਜਨਰਲ ਆ ਉਹ ਨਿਊਯਾਰਕ ਸਿਟੀ ਦੇ ਵਿੱਚ ਉਹਨੂੰ ਕੌਂਸਲਰ ਐਕਸੈਸ ਗ੍ਰਾਂਟ ਦਿੱਤੀ ਹੋਈ ਸੀਗੀ ਨਿਖਿਲ ਗੁਪਤਾ ਨੂੰ। ਇਹ ਜਿਹੜੀ ਇਸ ਟਾਈਮ ਆ ਇੱਕ ਸੁਸ਼ਾਨੀ ਹੈਦਰ ਜਿਹੜੇ ਨੇ ਉਹਨਾਂ ਨੇ ਆਪਣੀ ਅਖਬਾਰ ਦੀ ਇੱਕ ਰਿਪੋਰਟ ਦੇ ਵਿੱਚ ਜਿਹੜਾ ਉਹ ਦੱਸਿਆ ਹੈਗਾ ਆ ਵੀ ਜਿਹੜੀ ਦੂਜੀ ਇੰਡਾਈਟਮੈਂਟ ਫਾਈਲ ਜਿਹੜੀ ਉਹ ਕੀਤੀ ਗਈ ਹੈਗੀ ਆ ਉਹਦੇ ਵਿੱਚ ਇਹਦੇ ਦੇਖੋ ਇਹਦੇ ਇੱਕ ਕੇਸ ਨਹੀਂ, ਇਹਦੇ ਵਿੱਚ ਹੋਰ ਵੀ ਕਈ ਕੇਸ ਆ। ਇਹਨੇ ਦੇਖੋ ਇਹਨੇ ਤੋਤੇ ਵਾਂਗੂ ਬੋਲਣਾ ਆ, ਇਹ ਕਈ ਕੁਛ ਜਿਹੜਾ ਇਹਨੇ ਹੋਰ ਮੰਨਣਾ ਆ, ਹੋਰ ਚੀਜ਼ਾਂ ਜਿਹੜੀਆਂ ਇਹਨੇ ਦੱਸਣੀਆਂ ਆ। ਵਿਕਾਸ ਯਾਦਵ ਜਿਹੜਾ ਭਗੌੜਾ ਆ ਅਮਰੀਕਾ ਦੇ ਹਿਸਾਬ ਦੇ ਨਾਲ FBI ਦੇ ਲਈ ਜਿਹੜਾ ਉਹ ਲੜਿੰਦਾ ਆ, ਉਸ ਨੂੰ ਜਿਹੜੀ ਆ ਅਮਰੀਕਾ ਵਾਲੇ ਭਾਲ ਕਰ ਰਹੇ ਆ। ਅਡਾਨੀ ਨੂੰ ਦੇਖੋ ਸਾਲ ਤੋਂ ਵੱਧ ਹੋ ਗਿਆ ਮੋਦੀ ਬਚਾ ਕੇ ਰੱਖ ਰਿਹਾ ਆ ਵੀ ਸੰਮਨ ਨਾ ਜਿਹੜੇ ਜਾਰੀ ਹੋ ਜਾਣ, ਜਿਹੜੇ ਰਿਸ਼ਵਤਖੋਰੀ ਦਾ ਜਿਹੜਾ ਮਾਮਲਾ ਇਸ ਦੇ ਉੱਤੇ SEC ਦੇ ਦੁਆਰਾ ਜਿਹੜਾ ਉਹ ਲਾਇਆ ਗਿਆ, ਜਿਸ ਦੇ ਵਿੱਚ ਇੰਡਾਈਟ ਹੋ ਚੁੱਕਾ ਹੈ, ਵਾਰੰਟ ਜਿਹੜੇ ਆ ਉਹਦੇ ਜਾਰੀ ਜਿਹੜੇ ਉਹ ਹੋ ਚੁੱਕੇ ਹੈਗੇ ਆ। ਸੋ ਉਹਨਾਂ ਨੂੰ ਬਚਾਉਣ ਖਾਤਰ ਇਹ ਜਿਹੜਾ ਮੋਦੀ ਇਸ ਟਾਈਮ ਪਾਪੜ ਵੇਲ ਰਿਹਾ ਆ ਤੇ ਉਹਨੇ ਆਪਣੇ ਇਹਨਾਂ ਦੋਸਤਾਂ ਨੂੰ ਬਚਾਉਣਾ। ਲੋਕੀ ਢੱਠੇ ਖੂਚ ਜਾਣ, ਇਹ ਉਸ ਦੀ ਸ਼ੁਰੂ ਤੋਂ ਹੀ ਆਦਤ ਜਿਹੜੀ ਉਹ ਰਹੀ ਆ। ਜਿੱਦਾਂ ਮਰਜ਼ੀ ਜਿਹੜੇ ਉਹ ਕਹੀ ਜਾਣ, ਜਿਹੜੇ ਉਹਦੇ ਸਪੋਰਟਰ ਆ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਨਜ਼ਰ ਨਹੀਂ ਆਉਣੀਆਂ, ਪਰ ਇਹਨਾਂ ਦਾ ਜਿਹੜਾ ਖਾਮਿਆਜ਼ਾ ਹੈ ਇਵੈਂਚੁਅਲੀ ਹਰਜੋਤ ਸਿੰਘ ਜੀ ਕਈ ਸਾਲਾਂ ਬਾਅਦ ਜਾ ਕੇ ਪਤਾ ਲੱਗਦਾ। ਹੁਣ ਆਪਣੇ ਸਾਹਮਣੇ ਹੀ ਉੱਦਾਂ ਕੀ ਜਿਹੜਾ ਉੱਥੇ ਹਾਲਾਤ ਆ ਉਹ ਚੱਲ ਰਹੇ ਆ, ਕਿਸ ਤਰੀਕੇ ਦੇ ਨਾਲ ਟ੍ਰੇਡ ਡੀਲ ਨੂੰ ਲੈ ਕੇ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਸੋ ਪੁਰੀ ਵਰਗੇ ਜਿਹੜੇ ਬੰਦੇ ਆ, ਅਡਾਨੀ ਨੂੰ ਬਚਾਉਣਾ ਹੋਵੇ, ਆਪਣੇ ਉਹਨਾਂ ਬੰਦਿਆਂ ਨੂੰ ਜਿਹੜੇ ਇਦਾਂ ਦੇ ਨਾਬਾਲਗ ਬੱਚਿਆਂ ਦੇ ਨਾਲ ਪੁੱਠੇ ਸਿੱਧੇ ਜਿਹੜੇ ਉਹ ਕੰਮ ਕਰਦਿਆਂ ਦੇ ਵਿੱਚ ਆਏ ਆ, ਹੋਰ ਪਤਾ ਨਹੀਂ ਕੀ ਕੁਛ ਹੋਊਗਾ ਹਰਜੋਤ ਸਿੰਘ ਜੀ ਇਹਨਾਂ ਦੇ ਕੋਲ, ਜਿਹੜੀ ਇਸ ਟਾਈਮ ਬਾਂਹ ਜਿਹੜੀ ਇੰਨੀ ਜ਼ਿਆਦਾ ਹੋਰ ਮਰੋੜ ਜਿਹੜੀ ਉਹ ਹੋ ਰਹੀ ਆ। ਸੋ ਪਰ ਗੁਪਤੇ ਦੀ ਜਿਹੜੀ ਗਿਲਟੀ ਪਲੀ ਆ ਉਹਨੇ ਹੋਰ ਕਈ ਚੀਜ਼ਾਂ ਜਿਹੜੀਆਂ ਆ ਉਹ ਖੋਲ ਕੇ ਰੱਖ ਦਿੱਤੀਆਂ ਆ। ਤੇ ਜਿਹੜੀ ਵੱਡੀ ਗੱਲ ਆ ਹਰਜੋਤ ਸਿੰਘ ਜੀ ਵੀ ਉੱਥੇ ਅਜੇ ਵੀ ਭਾਰਤ ਦੀ ਜਿਹੜੀ ਸਰਕਾਰ ਆ ਉਹ ਚੁੱਪ ਵੱਟੀ ਬੈਠੀ ਆ। ਇਹੀ ਨਿਊਜ਼ ਆਰਟੀਕਲ ਦੇ ਵਿੱਚ ਭਾਰਤ ਵਾਲੇ ਦੇਖੋ ਪਤਲੀ ਗਲੀ ਥਾਣੀ ਕਿੱਦਾਂ ਭੱਜਣ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਪਿਛਲੇ ਫਰਾਈਡੇ ਅਸੀਂ ਚੈੱਕ ਕੀਤਾ ਸੀਗਾ ਜੀ ਕੋਰਟ ਦੇ ਵਿੱਚ, ਇਹਨੇ ਤਾਂ ਨਾਟ ਗਿਲਟੀ ਪਲੀ ਕੀਤਾ ਹੋਇਆ ਸੀ। ਹੁਣ ਤੁਸੀਂ ਦੇਖੋ ਵੀ ਕਿੱਦਾਂ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ, ਪਰ ਆਪਣੇ ਸਾਹਮਣੇ ਕਲੀਅਰ ਆ ਵੀ ਇਹ ਚਾਹ ਜਿਹੜਾ ਉਹ ਕੀ ਰਹੇ ਆ, ਅੰਦਰ ਖਾਤੇ ਇਹਨਾਂ ਦਾ ਕੀ ਆ, ਤੇ ਕਲੈਰਿਟੀ ਜਿਹੜੀ ਉਹ ਬਿਲਕੁਲ ਆ ਚੁੱਕੀ ਆ ਨਿਖਿਲ ਗੁਪਤਾ ਦੇ ਇਸ ਪੂਰੀ ਜਿਹੜੇ ਗਿਲਟੀ ਪਲੀ ਕਰਨ ਤੋਂ ਬਾਅਦ ਦੇ ਵਿੱਚ। ਜੀ, ਅਗਲੀ ਖਬਰ ਜਿਹੜੀ ਆ ਇਹ ਫ੍ਰਿਸਕੋ ਟੈਕਸਸ ਸ਼ਹਿਰ ਦੀ ਆ। ਇਹ ਆਪਾਂ ਕਈ ਦਿਨਾਂ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਆ ਵੀ ਕਿਸ ਤਰ੍ਹਾਂ ਇੱਕ ਜਿਹੜਾ ਸ਼ਹਿਰ ਆ ਟੈਕਸਸ ਦਾ ਫ੍ਰਿਸਕੋ, ਕਾਫੀ ਵੱਡਾ ਸ਼ਹਿਰ ਆ। ਉੱਥੇ ਭਾਰਤੀ ਮੂਲ ਦੇ ਲੋਕਾਂ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਵਧੀ ਹੈਗੀ ਆ। ਲਗਭਗ 33% ਪੋਪੂਲੇਸ਼ਨ ਇਸ ਸ਼ਹਿਰ ਦੇ ਵਿੱਚ ਜੋ ਹੈਗੀ ਆ
ਤੇ ਉਹਨੂੰ ਲੈ ਕੇ ਹੁਣ ਉੱਥੇ ਦੀ ਜਿਹੜੀ ਸਿਟੀ ਕੌਂਸਲ ਆ, ਉਹਦੀ ਮੀਟਿੰਗ ਦੇ ਦੌਰਾਨ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਵੀ ਇਹ ਅਮਰੀਕਾ ਆ ਜਾਂ ਇਹ ਇੰਡੀਆ ਆ, ਇਹਨੂੰ ਕਿਸ ਤਰ੍ਹਾਂ ਇਹਨਾਂ ਨੇ ਟੇਕ ਓਵਰ ਕਰ ਲਿਆ। ਤੇ ਬਹੁਤ ਜ਼ਿਆਦਾ ਜਿਹੜੇ ਆ H1B ਵੀਜ਼ੇ ਨੂੰ ਲੈ ਕੇ ਵੀ ਜੀ ਇਹ ਝੂਠੇ ਵੀਜ਼ੇ ਲੈ ਕੇ ਆ ਰਹੇ ਆ, ਕਿਸ ਤਰ੍ਹਾਂ ਇਹ ਟੇਕ ਓਵਰ ਕਰ ਰਹੇ ਆ, ਉੱਥੇ ਕਾਫੀ ਰੌਲਾ ਰੱਪਾ ਪਿਆ ਹੈਗਾ। ਕੋਲਿਨ ਕਾਉਂਟੀ ਸਬਰਬ ਦੇ ਵਿੱਚ ਇਹ ਜਿਹੜਾ ਸ਼ਹਿਰ ਫ੍ਰਿਸਕੋ ਹੈਗਾ ਆ। ਫ੍ਰਿਸਕੋ ਸਿਟੀ ਕੌਂਸਲ ਦੀ ਮੀਟਿੰਗ ਦੇ ਦੌਰਾਨ ਹੀ ਇਹ ਜਦੋਂ ਰੌਲਾ ਰੱਪਾ ਪਿਆ, ਉਹ ਤੋਂ ਬਾਅਦ ਫਿਰ ਅਮਰੀਕਨ ਮੀਡੀਆ ਦੇ ਵਿੱਚ ਆਇਆ ਵੀ ਕਿਸ ਤਰ੍ਹਾਂ ਇੱਕ ਟਾਊਨ ਆ, ਉਹਦਾ ਜਿਹੜਾ ਡੈਮੋਗ੍ਰਾਫੀ ਆ, ਉਹ ਕਿੰਨੀ ਜਲਦੀ ਜਿਹੜੀ ਚੇਂਜ ਹੋ ਗਈ ਹੈਗੀ ਆ। ਇੱਕ ਨਿਕ ਗੁਪਤਾ ਨਾਮ ਦਾ ਬੰਦਾ ਹੈ, 48 ਸਾਲਾਂ ਦਾ ਰੀਅਲ estate ਡਿਵੈਲਪਰ, ਉਹ ਟੈਕਸਸ ਦੇ ਵਿੱਚ ਮੂਵ ਹੋਇਆ ਨਿਊ ਜਰਸੀ ਤੋਂ। ਕਹਿੰਦੇ ਵੀ ਇਸ ਟਾਈਮ ਹੇਟਰਡ ਐਂਡ ਫੀਅਰ ਆਰ ਐਵਰੀਵੇਅਰ ਰਾਈਟ ਨਾਓ। ਕਹਿੰਦੇ ਵੀ ਹੇਟ ਤੇ ਜਿਹੜਾ ਡਰ ਦਾ ਮਾਹੌਲ ਆ, ਉਹ ਹਰ ਪਾਸੇ ਚੱਲ ਰਿਹਾ ਹੈਗਾ। ਸੋ ਪਹਿਲੇ ਕਹਿੰਦੇ ਫ੍ਰਿਸਕੋ 'ਚ ਆਇਆ ਸ਼ਹਿਰ 'ਚ, ਹੁਣ ਉਹ ਤੋਂ ਬਾਅਦ ਹੋਰ ਸ਼ਹਿਰਾਂ ਵੱਲ ਚੱਲ ਰਿਹਾ ਹੈਗਾ। ਇੱਕ ਟਾਈਮ ਦੇ ਉੱਤੇ ਬੜਾ ਛੋਟਾ ਜਿਹਾ ਫਾਰਮਿੰਗ ਟਾਊਨ ਸੀ ਫ੍ਰਿਸਕੋ। ਉਹਦੀ ਪਾਪੂਲੇਸ਼ਨ ਸੰਨ 2000 33,000 ਦੇ ਕਰੀਬ ਸੀ। ਇਸ ਵੇਲੇ ਉਹ 2000 ਤੋਂ ਲੈ ਕੇ 2026 ਤੱਕ ਵੱਧ ਕੇ ਜਿਹੜੀ ਆ ਉਹ 33% ਜਿਹੜੀ ਆ ਸੌਰੀ 640% ਇਨਕਰੀਜ਼ ਹੋਈ ਆ। 2,45,000 ਪਾਪੂਲੇਸ਼ਨ ਆ ਅੱਜ ਦੀ ਡੇਟ 'ਚ, ਜੋ ਕਿ ਸੰਨ 2000 33,000 ਸੀ। ਏਸ਼ੀਅਨਜ਼ ਕਹਿੰਦੇ ਆ ਵੀ 2000 ਸੰਨ 'ਚ ਸਿਰਫ 2% ਸੀ, ਜਿਹੜੇ ਕਿ ਵੱਧ ਕੇ ਹੁਣ 26 ਤਾਈਂ 33% ਪਾਪੂਲੇਸ਼ਨ ਹੋ ਗਈ ਹੈਗੀ ਆ। ਸੋ ਮੋਸਟਲੀ ਇੰਡੀਅਨ ਬੋਰਨ ਪਾਪੂਲੇਸ਼ਨ ਆ। ਉਹ ਕਹਿੰਦੇ ਵੀ ਜਿੱਥੇ ਵੀ ਜਾਈਏ ਸਾਨੂੰ ਤਾਂ ਲੱਗਦਾ ਨਹੀਂ ਵੀ ਅਸੀਂ ਅਮਰੀਕਾ 'ਚ ਆ, ਇਹ ਤਾਂ ਇੰਡੀਆ ਹੀ ਲੱਗ ਰਿਹਾ ਹੈਗਾ। ਸੋ 2008 ਦੇ ਵਿੱਚ ਕੋਈ ਉੱਥੇ ਦਾ ਭਾਰਤ ਦਾ ਇਨਫਲੂਐਂਸ਼ੀਅਲ ਕਹਿੰਦੇ ਸਪਿਰਿਚੁਅਲ ਲੀਡਰ ਸ੍ਰੀ ਗੰਗਾਪਤੀ ਸਵਾਮੀ ਜੀ ਆਏ ਸੀ ਤੇ ਉਹਨਾਂ ਨੇ 10 ਏਕੜ ਜ਼ਮੀਨ ਖਰੀਦ ਕੇ ਉੱਥੇ ਇੱਕ ਮੰਦਿਰ ਬਣਾਇਆ। ਉਹ ਤੋਂ ਬਾਅਦ ਇਹ ਜਿਹੜੀ ਪਾਪੂਲੇਸ਼ਨ ਆ ਵਧਣੀ ਕਾਫੀ ਜ਼ਿਆਦਾ ਸ਼ੁਰੂ ਹੋ ਗਈ ਹੈਗੀ ਆ। ਕੋਲਿਨ ਕਾਉਂਟੀ ਦੇ ਵਿੱਚ ਬੜੇ ਵੱਡੀਆਂ-ਵੱਡੀਆਂ ਕੰਪਨੀਆਂ ਆ, ਜਿਸ ਤਰ੍ਹਾਂ ਟੋਯੋਟਾ, ਟੀ-ਮੋਬਾਈਲ, ਜੇਪੀ ਮੋਰਗਨ ਚੇਜ਼, ਫੈਡਐਕਸ, ਸੋ AT&T ਨੇ ਅਨਾਉਂਸ ਕੀਤਾ ਹੈ ਵੀ ਉਹ ਹੁਣ ਉੱਥੋਂ ਛੱਡ ਕੇ ਡੈਲਸ ਜਾ ਰਹੇ ਆ। ਸੋ ਜੌਬਸ ਬਹੁਤ ਜ਼ਿਆਦੇ ਆ। ਸੌਫਟਵੇਅਰ ਇੰਜੀਨੀਅਰਸ ਮੋਸਟਲੀ ਇੰਡੀਆ ਤੋਂ ਇੱਥੇ ਸੈਟਲ ਹੋਏ ਹੋਏ ਹੈਗੇ ਆ। ਸੋ ਘਰ ਵੱਡੇ-ਵੱਡੇ ਲਏ ਹੋਏ ਆ, ਉਹਨਾਂ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਜਿਹੜੇ ਲੋਕਲ ਆ ਉਹ ਸੋਚਦੇ ਵੀ ਕਿਸ ਤਰ੍ਹਾਂ ਇਹਨਾਂ ਨੇ ਇੱਦਾਂ ਦੇ ਘਰ ਲੈ ਲਏ। ਹਾਲਾਂਕਿ ਚਲੋ ਆਪਾਂ ਨਹੀਂ ਕਹਿੰਦੇ ਵੀ ਗਲਤ ਤਰੀਕੇ ਨਾਲ, ਸਾਰੇ ਮਿਹਨਤ ਨਾਲ ਲਏ ਆ। ਸੋ ਉਹਨੂੰ ਸਾਰੇ ਕਾਸੇ ਨੂੰ ਲੈ ਕੇ H1B ਵੀਜ਼ਾ ਜਿਹੜਾ ਆ ਉਹ ਅੰਡਰ ਫਾਇਰ ਆਇਆ। ਵੀ ਕਿਸ ਤਰ੍ਹਾਂ IT ਦੇ ਵਿੱਚ ਇੰਨੀਆਂ ਜ਼ਿਆਦਾ ਜੌਬਸ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੋਕ ਕਿੱਦਾਂ H1B ਵੀਜ਼ੇ ਦੇ ਉੱਤੇ ਆ ਗਏ ਹੈਗੇ ਆ। ਉਹ ਆਪਾਂ ਦੇਖ ਹੀ ਰਹੇ ਹਾਂ ਵੀ ਰੋਜ਼ H1B ਵੀਜ਼ੇ ਨੂੰ ਲੈ ਕੇ ਅਮਰੀਕਾ ਦੇ ਵਿੱਚ ਕੀ ਚੱਲ ਰਿਹਾ। ਕਦੇ ਕੋਈ ਕਾਂਗਰਸਮੈਨ ਬਿੱਲ ਪੇਸ਼ ਕਰ ਰਿਹਾ ਵੀ H1B ਵੀਜ਼ਾ ਜਿਹੜਾ ਪਰਮਾਨੈਂਟਲੀ ਬੰਦ ਹੋਣਾ ਚਾਹੀਦਾ। ਹਾਲਾਂਕਿ ਇਹ ਸਿਚੁਏਸ਼ਨ ਦੱਸਦੀ ਗਈ ਹੈ ਜਿਹੜੇ ਪਿਛਲੇ ਸਾਲ 2025 ਦੇ ਵਿੱਚ ਜਿਹੜੇ H1B ਵੀਜ਼ੇ ਲਈ ਪਿਕ ਹੋਏ ਸੀ, ਉਹਨਾਂ ਦੀਆਂ ਮੈਜੋਰਟੀ 'ਚ ਅਜੇ ਲੋਕਾਂ ਦੀਆਂ ਇੰਟਰਵਿਊਆਂ ਹੀ ਨਹੀਂ ਆਈਆਂ ਹੈਗੀਆਂ। ਹਾਂਜੀ। 2026 ਆ ਗਿਆ ਹੈ। ਤੋ 2026 ਦੇ ਵਿੱਚ ਹੁਣ ਜਿਹੜੇ ਨਵੀਂ ਲੋਟਰੀ ਸ਼ੁਰੂ ਹੋਣੀ ਆ ਤੇ ਉਹਦੇ 'ਚ ਤਾਂ $1,00,000 ਫੀਸ ਵੀ ਰੱਖੀ ਗਈ ਹੈਗੀ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ ਅਮਰੀਕਾ ਤੋਂ ਬਾਹਰੋਂ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਇਕੱਠੇ ਸ਼ਹਿਰਾਂ 'ਚ ਹੋ ਰਹੇ ਆ ਤੇ ਜਿਹੜੇ ਪਹਿਲਾਂ ਲੋਕ ਸੀਗੇ ਉਹ ਉਹਦਾ ਜਿਹੜਾ ਵਿਰੋਧ ਆ ਉਹ ਕਰ ਰਹੇ ਹੈਗੇ ਆ। ਮੈਗਾ ਜੀ। ਇਨਫਲੂਐਂਸਰਸ ਜਿਹੜੇ ਆ ਫ੍ਰਿਸਕੋ 'ਚ ਰੈਲੀਆਂ ਕਰ ਰਹੇ ਆ। ਉੱਥੇ ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ ਖਬਰ, ਕਿਸ ਤਰ੍ਹਾਂ ਇੱਕ ਹਨੂੰਮਾਨ ਮੰਦਿਰ ਆ, ਉਹਦੇ ਬਾਹਰ ਜਾ ਕੇ ਪ੍ਰੋਟੈਸਟ ਕਰ ਰਹੇ ਆ ਵੀ ਦੇਖੋ ਜੀ ਐਡਾ ਉੱਚਾ ਮੰਦਿਰ ਇੱਥੇ ਕਾਹਤੇ ਬਣਾਇਆ ਗਿਆ ਹੈਗਾ। ਬੁੱਤ ਕਿਉਂ ਹਾਲਾਂਕਿ ਟੋਟਲੀ ਲਾਇਆ ਆ? ਗਲਤ ਹੈ। ਜੀ। ਹੂੰ। ਸੋ ਐਂਟੀ ਕਹਿੰਦੇ ਵੀ ਇੰਡੀਆ ਸੈਂਟੀਮੈਂਟ ਬਹੁਤ ਜ਼ਿਆਦੇ ਹੈਗਾ ਆ। ਸੋ ਖਾਸ ਕਰਕੇ ਟੈਕਸਸ ਫ੍ਰਿਸਕੋ ਸ਼ਹਿਰ ਦੇ ਵਿੱਚ। ਜੀ। ਜਸ ਸਿੰਘ ਜੀ, ਜਾਂਦੇ-ਜਾਂਦੇ ਇੱਕ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਹੁਣੇ-ਹੁਣੇ ਗਲੋਬਲ ਨਿਊਜ਼ ਦੇ ਜਿਹੜੇ ਸਟੂਅਰਟ ਬੈਲ ਗਲੋਬਲ ਨਿਊਜ਼ ਦੇ ਆ, ਉਹਨਾਂ ਨੇ ਦੱਸਿਆ ਆ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਜਿਹੜੇ ਕਹਿੰਦੇ ਵੀ ਇਸ ਟਾਈਮ ਸੈਂਕੜੇ ਫੋਰਨ ਸਿਟੀਜ਼ਨਸ ਜਿਸ ਨੂੰ ਬ੍ਰਿਟਿਸ਼ ਕੋਲੰਬੀਆ ਐਂਟੀ ਐਕਸਟੋਰਸ਼ਨ ਯੂਨਿਟ ਵਾਲੇ ਨੇ ਆਇਡੈਂਟੀਫਾਈ ਕੀਤਾ ਆ, ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਕਹਿੰਦੇ ਵੀ ਇਹ 4 ਫਰਵਰੀ ਨੂੰ ਇਹ ਜਿਹੜਾ ਲੇਟੈਸਟ ਸਟੈਟਿਸਟਿਕਸ ਉਸ ਤੋਂ ਬਾਅਦ ਦੇ ਵਿੱਚ ਆਇਆ ਵੀ ਕਹਿੰਦੇ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਜਿਹੜਾ ਉਹ ਹੋਇਆ ਆ ਤੇ 100 ਤੋਂ ਵੱਧ CBSA ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹ ਇਸ ਟਾਈਮ ਇਸ ਬਾਬਤ ਜਿਹੜੀਆਂ ਉਹ ਚੱਲ ਰਹੀਆਂ ਆ। ਕਹਿੰਦੇ ਵੀ ਇਸ ਤੋਂ ਇਲਾਵਾ 9 ਹੋਰ ਜਾਣੇ ਡਿਪੋਰਟ ਹੋਣ ਦੇ ਲਈ ਜਿਹੜੀ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਆ ਉਸ ਦੇ ਮੋਰੇ
ਪਏ ਹੋਏ ਆ। ਕਹਿੰਦੇ ਵੀ ਇਹਨਾਂ ਇਨਵੈਸਟੀਗੇਸ਼ਨਸ ਦੇ ਚੱਲਦਿਆਂ 32 ਜਾਣਿਆਂ ਦੇ ਉਲਟ ਰਿਮੂਵਲ ਆਰਡਰ ਲਾਏ ਹੋਏ ਆ, ਜਿਨ੍ਹਾਂ ਚੋਂ 10 ਨੂੰ ਆਲਰੇਡੀ ਉਹਨਾਂ ਨੇ ਡਿਪੋਰਟ ਕਰ ਦਿੱਤਾ ਹੈਗਾ ਆ। ਸੋ ਜਿਹੜੀਆਂ ਐਕਸਟੋਰਸ਼ਨ ਦੀਆਂ ਕਾਲਾਂ ਆ ਰਹੀਆਂ ਉੱਥੇ, ਤੇ ਜਿਹੜੀ ਗੋਲੀकांड ਜਿਹੜੇ ਉੱਥੇ ਬਾਰ-ਬਾਰ ਵਾਪਰ ਰਹੇ ਆ, ਉਹਦੇ ਬਾਬਤ ਜਿਹੜੀ ਇਸ ਟਾਈਮ ਕੈਨੇਡੀਅਨ ਬਾਰਡਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ CBSA ਵਾਲੇ ਆ, ਉਹ ਇਮੀਗ੍ਰੇਸ਼ਨ ਅਧਿਕਾਰੀ ਆ, ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਜੀ ਹੋਏ ਤੇ ਹੈਗੇ ਆ। 296 ਲੋਕ ਜਿਹੜੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ 100 ਤੋਂ ਵੱਧ CBSA ਦੇ ਜਿਹੜੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਇਨਵੈਸਟੀਗੇਟਰਸ ਆ, ਇਹਨਾਂ ਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਆ। 32 ਲੋਕ ਆਲਰੇਡੀ ਰਿਮੂਵਲ ਆਰਡਰ ਦੇ ਉੱਤੇ ਪਾ ਦਿੱਤੇ ਗਏ ਹੈਗੇ ਆ। 10 ਕੁ ਜਾਣੇ ਸੋ ਤੋਰ ਵੀ ਦਿੱਤੇ ਇਹਨਾਂ ਨੇ ਹੁਣ ਜੀ ਤੱਕ। ਬਿਲਕੁਲ। ਜੀ ਓਨਟਾਰੀਓ, ਅਲਬਰਟਾ, ਮੈਨੀਟੋਬਾ, BC ਇਹਨਾਂ ਸਾਰਿਆਂ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਆ। ਕਹਿੰਦੇ ਵੀ ਇੰਡੀਆ ਵੇਸਡ ਕ੍ਰਾਈਮ ਗਰੁੱਪ ਉਹ ਜਿਹੜੇ ਖਾਸ ਕਰਕੇ ਕਨਫਰਮ ਇਹਨਾਂ ਨੇ ਦੱਸਿਆ ਵੀ ਲਾਰੈਂਸ ਬਿਸ਼ਨੋਈ ਜਿਹੜਾ ਗਰੁੱਪ ਆ ਉਹਨਾਂ ਦਾ, ਵੀ ਇੰਡੀਆ ਦੀ, ਉਹਨਾਂ ਨੇ ਆਪ ਕਿਹਾ ਉੱਥੋਂ ਦੀ ਪੁਲਿਸ ਨੇ ਵੀ ਭਾਰਤ ਦੀ ਜਿਹੜੀ ਸਰਕਾਰ ਆ ਉਹ ਇਹਨਾਂ ਜਿਹੜੇ ਗੈਂਗਸਟਰਾਂ ਨੂੰ ਵਰਤ ਰਹੀ ਆ ਇਹ ਸਾਰਾ ਕੁਝ ਜਿਹੜਾ ਉੱਥੇ ਕਰਨ ਦੇ ਲਈ। ਸੋ ਇੱਕ ਇਹ ਪੈਟਰਨ ਨਿਖਿਲ ਗੁਪਤੇ ਵਾਲਾ ਪੈਟਰਨ ਆਪਣੇ ਸਾਹਮਣੇ ਇੱਥੇ ਆਇਆ। ਭਾਈ ਨਿੱਜਰ ਹੁਣਾਂ ਦਾ ਜਿਹੜਾ ਪੈਟਰਨ ਅਸੈਸੀਨੇਸ਼ਨ ਦਾ ਵਿੱਚ, ਉਹ ਵੀ ਚੀਜ਼ ਇੰਡੀਆ ਦਾ ਸਾਹਮਣੇ ਪਰਦਾਫਾਸ਼ ਹੋਇਆ, ਤੇ ਆਮ ਲੋਕਾਂ ਤੋਂ ਅਗਰਾਈ ਕਰਨ ਦੇ ਲਈ, ਡਰਾਉਣ ਧਮਕਾਉਣ ਦੇ ਲਈ ਉਹ ਵੀ ਜਿਹੜਾ ਪੈਟਰਨ ਆ ਉਹ ਸੋ ਸਾਹਮਣੇ ਇਹ ਆ ਵੀ ਚੁੱਕਾ ਹੈ। ਉਹ ਦੱਸ ਰਹੇ ਆ ਵੀ ਮੈਜੋਰਟੀ ਦੇ ਵਿੱਚ ਜਿਹੜੇ ਵਿਕਟਮ ਆ ਉਹ ਸਿੱਖ ਆ। ਮੋਸਟ ਆਫ ਜੀ ਜੀ ਹੋਮ ਆਰ ਕੈਨੇਡੀਅਨ ਨਿਸ਼ਾਨਾ ਬਣਾਇਆ ਆਫ ਜਾ ਰਿਹਾ। ਸਿੱਖ ਬੈਕਗ੍ਰਾਉਂਡ ਦੇ। ਸੋ ਉਹਨਾਂ ਨੂੰ ਜਿਹੜੇ ਗੈਂਗਸ ਆ ਉਹ ਪੈਸੇ ਡਰਾ ਕੇ ਫਰੌਤੀਆਂ ਮੰਗ ਰਹੇ ਆ। ਸੋ ਹੁਣ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਅੱਜ ਦੀ ਇਹ ਖਬਰ ਤੋਂ ਕੈਨੇਡਾ ਨੇ ਜਿਹੜੀ ਜੰਗ ਆ ਉਹ ਛੇੜ ਦਿੱਤੀ ਹੈਗੀ ਆ, ਖਾਸ ਕਰਕੇ ਬਿਸ਼ਨੋਈ ਗੈਂਗ ਦੇ ਅਗੇਂਸਟ, ਕਿਉਂਕਿ ਉਹਨਾਂ ਨੂੰ ਤਾਂ ਉਹਨਾਂ ਨੇ ਟੈਰਰਿਸਟ ਚੰਗਾ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਕੀਤਾ ਹੋਇਆ। ਹੁਣ ਭਾਰਤ ਦੀ ਸਰਕਾਰ ਨੂੰ ਵੀ ਜਿਹੜਾ ਇਸ ਦੇ ਵਿੱਚ ਕਰਨ, ਵੀ ਉੱਥੇ ਜੱਫੀਆਂ ਪਾਉਣ, $50 ਬਿਲੀਅਨ ਦੀ ਅਸੀਂ ਡੀਲ ਕਰਨੀ ਆ। ਐਬੀ ਹੁਣੀ ਵੀ ਚੱਲੇ ਆ, ਕਾਰਨੀ ਹੁਣੀ ਵੀ ਚੱਲੇ ਆ, ਵੀ ਇਹ ਵੀ ਜਿਹੜਾ ਕੋਈ ਸਟੈਂਡ ਜਿਹਾ ਜਿਹੜਾ ਉਹ ਦਿਖਾਉਣ। ਇਨਵੈਸਟੀਗੇਟਰਸ ਤਾਂ ਜਿਹੜਾ ਆਪਣਾ ਕੰਮ ਆ ਉਹ ਜ਼ਰੂਰ ਕਰ ਰਹੇ ਹੈਗੇ ਆ ਜੀ। ਸਮਾਂ ਜੀ ਸਮਾਪਤ ਹੈ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ। ਮਿਲਦੇ ਆ ਫਿਰ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਅਕਾਲ। ਸ੍ਰੀ ਅਕਾਲ।